अस्सलाम वालेकुम जी। ਸਿਆਣੇ ਕਹਿੰਦੇ ਵੀ ਵਿਆਜ ਦਾ ਵਰਕਾ ਜਾਂ ਬੱਕਰੀ ਪਾੜੇ ਜਾਂ ਲੱਕੜੀ ਪਾੜੇ। ਵੀ ਅਸੀਂ ਬੱਕਰੀਆਂ ਦੀ ਉਦਣ ਗੱਲ ਕੀਤੀ ਤੇ ਬਹੁਤੇ ਬੰਦਿਆਂ ਨੇ ਕਿਹਾ ਵੀ ਯਾਰ ਇਦਾਂ ਨਹੀਂ ਹੁੰਦਾ, ਇਦਾਂ ਹੁੰਦਾ। ਅੱਜ ਅਸੀਂ ਦੱਸਦੇ ਹਾਂ ਵੀ ਕਿੱਦਾਂ ਹੁੰਦਾ। ਵੀ ਇੱਕ ਬੰਦਾ ਜਿਹਨੇ ਠੱਡੇ ਲਾ ਤੋਂ ਸਿਫਰ ਤੋਂ ਸ਼ੁਰੂ ਕਰਕੇ ਤਾਂ ਕਾਰੋਬਾਰ ਨੂੰ ਕਾਮਯਾਬ ਕੀਤਾ। ਜਿਹੜਾ ਬੰਦਾ ਹੱਥੀਂ ਕਰਦਾ ਨਾ ਉਹ ਈਚੀ ਮੀਚੀ ਜਾਣਦਾ ਵੀ ਇਹਦੇ ਵਿੱਚ ਕੀ ਦਾਸਤਾਨ, ਕੀ ਬਰੀਕੀਆਂ, ਉਹ ਦੂਆਂ ਦਾ ਵੀ ਭਲਾ ਹੋ ਜਾਂਦਾ। ਜਿਹੜਾ ਬੰਦੇ ਨੇ 4 ਬੱਕਰੀਆਂ ਤੋਂ ਸ਼ੁਰੂ ਕੀਤਾ ਤੇ ਅੱਜ ਮਾਸ਼ਾਅੱਲਾ ਆ ਤੁਸੀਂ ਇੱਕ ਫਾਰਮ ਦੇਖ ਰਹੇ ਆ, ਇਦਾਂ ਦੇ ਕਈ ਬਣੇ ਹੋਏ ਆ। ਤੇ ਜਿਹੜਾ ਬੰਦੇ ਨੇ ਪੜ੍ਹਾਈ ਲਿਖਾਈ ਪੂਰੀ ਕਰਕੇ ਤਲੀਮ ਯਾਫਤਾ ਹੋ ਕੇ ਇਸ ਪਾਸੇ ਆਇਆ, ਅੱਜ ਤੁਹਾਨੂੰ ਸਾਰੀ ਗੱਲਬਾਤ ਸਾਡੇ ਭਰਾ ਫੈਸਲ ਜ਼ੁਬੈਰ ਕੰਬੋ ਸਾਹਿਬ, ਅਸੀਂ ਇਹ ਸਾਡੇ ਤੱਕ ਸੁਨੇਹਾ ਪਹੁੰਚਾਉਣ ਵਾਸਤੇ ਕਿ ਉਹ ਬੱਕਰੀਆਂ ਦਾ ਬੰਦੇ ਬਹੁਤ ਜ਼ਿਆਦਾ ਪੁੱਛਦੇ ਸੀ ਵੀ ਸਾਨੂੰ ਕੋਈ ਐਸੀ ਹੱਡ ਬੀਤੀ ਸੁਣਾਓ ਵੀ ਗੱਲ ਸਾਡੀ ਸਮਝ 'ਚ ਆਵੇ। ਅਸੀਂ ਬਹੁਤ ਜਦੀਦ ਫਾਰਮ ਵੀ ਤੁਹਾਨੂੰ ਦਿਖਾ ਦਿੱਤਾ ਤੇ ਅੱਜ ਤੁਹਾਨੂੰ ਉਹ ਦੇਸੀ ਫਾਰਮ ਵੀ ਦਿਖਾਉਂਦੇ ਆ ਤੇ ਦੇਸੀ ਕਾਮਯਾਬ ਫਾਰਮ ਦਿਖਾਉਂਦੇ ਆ ਤੇ ਅਸੀਂ ਬਰੀਕੀ ਦੇ ਵਿੱਚ ਤੁਹਾਨੂੰ ਤੁਹਾਡੇ ਤੱਕ ਪਹੁੰਚਾਵਾਂਗੇ। ਇਹ ਗੱਲ ਅਸੀਂ ਇਹ ਸੁਨੇਹਾ ਜਿਹੜੇ ਸਾਡੇ ਦੇਖਣ ਵਾਲੇ ਆ ਉਹਨਾਂ ਤੱਕ ਪਹੁੰਚਾਉਣ ਵਾਸਤੇ ਅਸੀਂ ਲੈਲਪੁਰ ਤੋਂ ਬਹਾਵਲ ਨਗਰ ਆਏ ਆ। ਇਹ ਪਾਕਿਸਤਾਨ ਦਾ ਕਹਿ ਲਓ ਵੀ ਵੱਡੇ ਜ਼ਿਲ੍ਹਿਆਂ ਦੇ ਵਿੱਚ ਵੱਡਾ ਜ਼ਿਲ੍ਹਾ ਹੈ। ਬਿਲਕੁਲ ਜੀ, ਬਹੁਤ ਵੱਡਾ ਜ਼ਿਲ੍ਹਾ ਬਹਾਵਲ। ਰਕਬੇ ਦੇ ਲਿਹਾਜ਼ ਨਾਲ ਤਕਰੀਬਨ ਇਹ ਸਭ ਤੋਂ ਬੜਾ ਜ਼ਿਲ੍ਹਾ ਹੈ ਜੀ ਪੰਜਾਬ, ਸਾਰਿਆਂ ਤੋਂ ਵੱਡਾ ਜ਼ਿਲ੍ਹਾ। ਤੇ ਇੱਥੇ ਅਸੀਂ ਦੇਖਿਆ ਜੀ ਬਹੁਤ ਮੋਹ ਪਿਆਰ ਮਿਲਿਆ, ਬੜੇ ਮਿਹਨਤੀ ਲੋਕ ਆ। ਹੇਠਲਾ ਪਾਣੀ ਕੌੜਾ ਵੀ ਆ, ਫਿਰ ਵੀ ਇੱਥੇ ਤੁਹਾਨੂੰ ਜਲ ਥਲ ਦਿਖਾਉਂਦੇ ਆ ਵੀ ਕਿੰਨੀ ਆ। ਉਹ ਜਿੱਥੇ ਪਾਣੀ ਹੇਠਲਾ ਕੌੜਾ ਹੋਵੇ ਫਿਰ ਵੀ ਜਲ ਥਲ ਹੋਵੇ, ਤੁਸੀਂ ਉਹਨਾਂ ਬੰਦਿਆਂ ਦੀ ਹਿਸਾਬ ਆਪੇ ਲਾ ਲਓ ਵੀ ਉਹ ਕਿੰਨੇ ਕੁ ਮਿਹਨਤੀ ਹੋ ਸਕਦੇ ਆ। ਤੇ ਉਂਝ ਜੀਦਾਰ ਬੜੇ, ਪ੍ਰਾਹੁਣਚਾਰ ਬੜੇ, ਬੜੀ ਸਾਡੀ ਇਹਨਾਂ ਨੇ ਪਿਆਰ ਸੇਵਾ ਕੀਤੀ ਸਾਡੇ ਇੱਥੇ ਪਹੁੰਚਣ ਤੇ। ਤੇ ਅਸੀਂ ਹੁਣ ਗੱਲ ਕਰਦੇ ਹਾਂ ਜੀ ਬੱਕਰੀਆਂ ਦੀ। ਵੀ ਜਿਹੜੇ ਸ਼ੌਕੀਨ ਜਿਹੜੇ ਬੱਕਰੀਆਂ ਦੇ, ਰਾਣਾ ਸਾਹਿਬ ਉਰਾਂ ਨੂੰ ਆਇਓ ਜੀ, ਵੀ ਜਿਹੜੇ ਬੰਦੇ ਸ਼ੌਕੀਨ ਆ ਬੱਕਰੀਆਂ ਦੇ, ਜਿਹੜੇ ਕੱਲੀ ਕੱਲੀ ਗੱਲ ਪੁੱਛਦੇ ਸੀ, ਅੱਜ ਸਾਰੀਆਂ ਗੱਲਾਂ ਤੁਹਾਨੂੰ ਇੱਕੋ ਗੰਢੜੀ 'ਚ ਬੰਨ੍ਹ ਕੇ ਤੁਹਾਡੇ ਤੱਕ ਪਹੁੰਚਾ ਦੇਣੀਆਂ। ਰਾਣਾ ਸਾਹਿਬ ਸਾਡੇ ਨਾ ਜੀ ਜਿਹੜੇ ਉਹ ਉਦਣ ਅਸੀਂ ਜਦੀਦ ਫਾਰਮ ਦਿਖਾਇਆ ਤੇ ਉਹ ਕਈ ਬੰਦੇ ਨੇ ਕਿਹਾ ਵੀ ਸਾਨੂੰ ਦੇਸੀ ਫਾਰਮ ਵੀ ਦਿਖਾਓ, ਪਰ ਦਿਖਾਇਓ ਇਦਾਂ ਵੀ ਕੋਈ ਬੰਦਾ ਐਸਾ ਹੋਵੇ ਜਿਹਨੇ ਹੱਥੀ ਵੀ ਇੱਕ ਬੱਕਰੀ ਤੋਂ ਸ਼ੁਰੂ ਕਰਕੇ ਤੇ ਉਹ 100ਵਾਂ ਤੱਕ ਪਹੁੰਚਿਆ ਹੋਵੇ। ਤੇ ਉਹ ਕਾਮਯਾਬ ਬੰਦਾ ਅੱਜ ਤੁਹਾਨੂੰ ਦਿਖਾਉਂਦੇ ਆ ਤੇ ਨਾਲੇ ਪੁੱਛਦੇ ਆ ਵੀ ਕਿਵੇਂ ਹੋਇਆ। ਅੱਛਾ ਨਾ, ਆਮ ਤੌਰ ਤੇ ਜਦੋਂ ਵੀ ਬੱਕਰੀਆਂ ਦੀ ਗੱਲ ਹੁੰਦੀ ਹੈ ਨਾ, ਉਹ ਦੋ ਇਤਰਾਜ਼ ਬੜਾ ਲੋਕ ਕਰਦੇ ਆ। ਇੱਕ ਉਹ ਕਰਦੇ ਆ ਕਿ ਯਾਰ ਇਹ ਜਿਹੜੇ ਬਹੁਤ ਹਾਈ ਫਾਈ ਜੇ ਫਾਰਮ ਆ ਨਾ, ਇਹ ਮਹਿੰਗੇ ਇੰਨੇ ਆ ਕਿ ਇਹ ਕੋਈ ਜਿਹੜਾ ਨਾ ਅਮਰੀਕਾ ਪਾਲਟਰ ਬੰਦੇ ਤੋਂ ਇਲਾਵਾ ਆਮ ਇੱਥੇ ਰਹਿਣ ਵਾਲੇ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਤੇ ਦੂਸਰੇ ਪਾਸੇ ਉਹ ਕਹਿੰਦੇ ਆ ਕਿ ਯਾਰ ਇੱਥੇ ਜਿਹੜੀਆਂ ਬੱਕਰੀਆਂ ਰੱਖਣੇ ਵਾਲੇ ਨੇ ਦੇਸੀ ਦੇ ਵੀ ਬੱਕਰੀਆਂ ਨਾਲ ਮਰਦੀਆਂ ਬਹੁਤ ਆ ਹੈ। ਤੇ ਬੱਕਰੀਆਂ 'ਚ ਉਹ ਜਿਹੜੇ ਵੀ ਬੱਕਰੀਆਂ ਵਾਲੇ ਬੰਦੇ ਆ ਵੀ ਉਹਨਾਂ ਨੇ ਕੋਈ ਐਡਾ ਜਿਹੜਾ ਨਾ ਕੋਈ ਰਕਬੇ ਨਹੀਂ ਖਰੀਦੇ ਆ। ਹਾਂਜੀ। ਤੇ ਵੀ ਉਹ ਜਿੰਨੀਆਂ ਕੁ ਹੈ ਆ ਉਨੀਆਂ ਕੀ ਰਹਿੰਦੀਆਂ ਵਾ 30 40 ਸਾਲ ਤੋਂ। ਤੇ ਉਹ ਅਸੀਂ ਫਿਰ ਇਸ ਤਲਾਸ਼ ਸੀ ਵੀ ਕੋਈ ਬੰਦਾ ਐਸਾ ਦੇਖੀਏ ਕਿ ਜਿਹਦਾ ਉਹ ਹਾਈ ਫਾਈ ਕੰਮ ਵੀ ਨਾ ਹੋਵੇ ਤੇ ਉਹਦਾ ਕੰਮ ਵੀ ਕਾਮਯਾਬ ਹੋਵੇ। ਤੇ ਮੈਂ ਤਾਂ ਵੈਸੇ ਇਹਨਾਂ ਦਾ ਫੈਨ ਆ, ਇਹ ਅੰਜਮ ਦੇ ਫੈਨ ਆ, ਲੇਕਿਨ ਮੈਂ ਇਹਨਾਂ ਦਾ ਫੈਨ ਆ। ਮੈਂ ਬੜੇ ਅਰਸੇ ਤੋਂ ਨਾ ਇਹਨਾਂ ਨੂੰ ਫੋਲੋ ਕਰ ਰਿਹਾ ਵਾਂ। ਹਾਂ। ਤੇ ਅੱਛਾ, ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਨਾ ਆਪਣਾ ਤਾਰਫ ਕਰਾਓ ਜਨਾਬ, ਨਾ ਨਾਮ ਤੇ ਜਗ੍ਹਾ ਕਿਹੜੀ ਤੇ ਅਸੀਂ ਖੜੇ ਆ। ਤਾਰਫ ਜੀ ਮੇਰਾ ਇਹ ਹੈ ਕਿ ਫੈਸਲ ਜ਼ੁਬੈਰ ਕੰਬੋ ਮੇਰਾ ਨਾਂ ਹੈ ਜੀ, ਤੇ ਚਿਸ਼ਤੀਆਂ ਗੋਟ ਫਾਰਮ ਇਹ ਮੇਰੀ ਪਹਿਚਾਣ ਹੈ ਜੀ। ਤੇ ਤਾਲੀਮ ਹੀ ਜੀ ਬਸ ਗੁਜ਼ਾਰੇ ਲੈ ਕੇ MSc ਕੀਤੀ। ਉਸ ਤੋਂ ਬਾਅਦ ਜਿਹੜੇ ਮੁਲਕੀ ਹਾਲਾਤ ਸਨ ਕਿ ਜੌਬ ਜਿਹੜੀ ਹੈ ਨਾ ਜੀ ਉਹਦੇ ਵਿੱਚ ਰਾਣਾ ਸਾਹਿਬ ਤੁਹਾਨੂੰ ਵੀ ਪਤਾ ਹੈ ਕਿ ਅਗਰ ਹਲਾਲ ਕੱਲੀ ਤਨਖਾਹ ਤੇ ਟਿਕ ਜਾਈਏ ਤੇ ਨਿਆਣੇ ਵੀ ਕੋਈ ਨਹੀਂ ਪਾਉਂਦੇ। ਇਹ ਤਾਰਫ ਹੈ ਜੀ ਮੇਰਾ। ਤੇ ਮੈਂ ਫਿਰ ਤਕਰੀਬਨ 2019 ਦੇ ਵਿੱਚ ਜਿਹੜਾ ਇਹ ਬੱਕਰੀਆਂ ਸਟਾਰਟ ਕੀਤੇ। ਤੁਸੀਂ 2 ਮੇਜਰ ਸਵਾਲ ਕੀਤੇ ਨੇ ਜਿਹੜੇ ਮੇਰੇ ਕੋਲ ਪੁੱਛਣ ਵਾਲੇ ਨੇ। ਤੁਸੀਂ ਕਿਹਾ ਕਿ ਦੋਸਤ ਇੱਕ ਇਤਰਾਜ਼ ਕਰਦੇ ਆ ਕਿ ਇੱਕ ਬਹੁਤ ਹਾਈ ਫਾਈ ਅਸੀਂ ਫਾਰਮ ਤਾਮੀਰ ਕਰਦੇ ਹਾਂ ਤੇ ਗਰੀਬ ਆਦਮੀ ਤਾਂ ਉਹਨੂੰ ਬਣਾ ਹੀ ਨਹੀਂ ਸਕਦਾ। ਇਹਦਾ ਜਵਾਬ ਮੈਂ ਥੋੜਾ ਜਿਹਾ ਇਦਾਂ ਦਾਂਗਾ ਕਿ ਪੰਜਾਬੀ ਦੀ ਇੱਕ ਕਹਾਵਤ ਹੈ ਕਿ 4 ਆਨਿਆਂ ਦੀ ਘੋੜੀ ਤੇ 12 ਆਨਿਆਂ ਦੀ ਲਗਾਮ। ਹਾਂ ਬਿਲਕੁਲ। ਪਹਿਲੀ ਗੱਲ ਤੇ ਜਿਹੜਾ ਹਾਈ ਫਾਈ ਸ਼ੈੱਡ ਹੁੰਦਾ ਨਾ ਜੀ, ਉਹ ਸਾਡੇ ਮੁਲਕ ਦੀ ਜ਼ਰੂਰਤ ਹੀ ਨਹੀਂ, ਕਿਉਂਕਿ ਬੱਕਰੀ ਬੇਸਿਕਲੀ ਗਰਮ ਇਲਾਕੇ ਤੋਂ ਸਟਾਰਟ ਹੋਈ ਸੀਗੀ। ਇਹ ਜਿਹੜੇ ਯੂਰਪੀਅਨ ਮਮਾਲਕ ਹੈ ਉੱਥੇ ਰਾਣਾ ਸਾਹਿਬ ਇੰਨੀ ਸਰਦੀ ਪੈਂਦੀ ਹੈ ਨਾ, ਉਹਨੇ ਮਜਬੂਰੀ ਆ ਉੱਥੇ 6 ਮਹੀਨੇ ਕਵਰ ਏਰੀਏ 'ਚ ਬੱਕਰੀ ਰਹਿੰਦੀ ਹੈ। ਕਿੰਨੇ ਮਹੀਨੇ ਜੀ? 6 ਮਹੀਨੇ। ਲਿਹਾਜ਼ਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਬੱਕਰੀ ਦਾ ਖੁਰ ਗਿੱਲਾ ਤੇ ਬੱਕਰੀ ਬਿਮਾਰ। ਠੀਕ। ਇਹ ਹੋ ਗਿਆ ਇਸ ਗੱਲ ਦਾ ਜਵਾਬ ਕਿ ਕਿਆ ਹਾਈ ਫਾਈ ਦੀ ਜ਼ਰੂਰਤ ਵੀ ਹੈ ਜਾਂ ਨਹੀਂ। ਤੇ ਜਵਾਬ ਹੈ ਕਿ ਪਾਕਿਸਤਾਨ ਦੇ ਵਿੱਚ ਅਗਰ ਤੁਸੀਂ ਹਾਈ ਫਾਈ ਸ਼ੈੱਡ ਨਹੀਂ ਵੀ ਬਣਾਉਂਦੇ ਤੇ ਆ ਆਮ ਸ਼ੈੱਡ ਵੀ ਕਾਮਯਾਬ ਹੈ, ਜਿਹਦੀ ਮਿਸਾਲ ਅਲਹਮਦੁਲਿਲਾ ਮੈਂ ਤੁਹਾਡੇ ਸਾਹਮਣੇ ਖੜਾ। ਦੂਸਰਾ ਤੁਹਾਡਾ ਇਤਰਾਜ਼ ਕੀ ਸੀ ਜੀ? ਮੈਂ ਸਵਾਲ ਭੁੱਲ ਗਿਆ। ਦੂਸਰਾ ਇਹ ਸੀ ਵੀ ਦੇਸੀ ਜਿਹੜੀ ਹੈ ਨਾ ਸਾਡੇ ਹਾਂ ਇੱਕ ਆ ਗਿਆ ਯਾਦ, ਬੱਕਰੀ ਮਰਦੀ ਬੜੀ। ਹਾਂ ਮਰਦੀ ਬੜੀ। ਮੈਂ ਨਾ ਇੱਕ ਜਵਾਬ ਇਹਦਾ ਤੁਹਾਨੂੰ ਜੀ ਬੜਾ ਸ਼ਾਰਟ ਦੇਣਾ। ਮੈਨੂੰ ਨਾ ਇੱਥੇ ਮੇਰੇ ਇੱਕ ਦੋਸਤ ਆਏ, ਉਹਨਾਂ ਨੇ ਕਿਹਾ ਕਿ ਤੂੰ ਬੱਕਰੀ ਫਾਰਮਿੰਗ ਨੂੰ ਹੀ ਕਿਉਂ ਸਿਲੈਕਟ ਕੀਤਾ।
ਮੈਂ ਆਪਣੇ ਸੁਣਨ ਵਾਲੇ ਵੀਰਾਂ ਨੂੰ ਵੀ ਦੱਸ ਦਵਾਂ, ਮੈਂ ਕਿਹਾ ਮੈਨੂੰ ਇਹ ਜਵਾਬ ਦੇ ਦਿਓ ਰਾਣਾ ਸਾਹਿਬ, ਮੈਂ ਉਸ ਬੰਦੇ ਨੂੰ ਕਿਹਾ ਕਿ ਦੁਨੀਆ ਦਾ ਕੋਈ ਐਸਾ ਕਾਰੋਬਾਰ ਹੈ ਜਿਹਦੇ ਨਫੇ ਦੀ ਗਰੰਟੀ ਰਸੂਲੇ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਦਿੱਤੀ ਹੋ? ਉਹਨਾਂ ਕਿਹਾ ਜੀ ਕੀ ਮਤਲਬ? ਮੈਂ ਕਿਹਾ ਕਿ ਰਸੂਲੁल्लाह सल्लल्लाहु अलैहि वसल्लम ने फरमाया कि बकरी पाड़ो, बकरी च बरकत है। ਬਿਲਕੁਲ। ਤੇ ਮੈਂ ਕਿਹਾ ਬਰਕਤ ਦਾ ਮਤਲਬ ਕਿ ਗਾਰੰਟੀ ਹੋਗੀ ਕਿ ਇਹਦੇ ਚ ਰਿਜ਼ਕ ਹੈ। ਹਾਂ ਵਾਧਾ ਵਾ। ਰਹਿ ਗਈ ਗੱਲ ਮੌਤ ਦੀ, ਤੇ ਮੈਂ ਕਿਹਾ ਯਾਰ ਮੌਤ ਦੀ ਵਜ੍ਹਾ ਤੋਂ ਕੋਈ ਕੰਮ ਨਾ ਕਰਨਾ, ਇਹ ਸਵਾਲ ਦਾ ਜਵਾਬ ਹੈ ਮਰ ਤੇ ਹਰ ਜ਼ਿੰਦਾ ਚੀਜ਼ ਨੇ ਜਾਣਾ, ਮਰ ਤੇ ਅਸੀਂ ਵੀ ਜਾਣਾ। ਤੁਸੀਂ ਕੇਅਰ ਕਰੋ, ਤੁਸੀਂ ਇਹਨਾਂ ਨੂੰ ਸੰਭਾਲੋ, ਤੁਸੀਂ ਇਹਨਾਂ ਨੂੰ ਪੱਠਾ ਦੱਥਾ ਟਾਈਮ ਨਾ ਪਾਓ, ਤੇ ਇਹਦਾ ਇੱਕ ਸੌਖਾ ਜਿਹਾ ਕੁਲੀਆ ਰਾਣਾ ਸਾਹਿਬ ਉਹ ਲੋਕ ਕੱਢ ਲੈਣ। ਮਸਲਨ ਮੈਨੂੰ ਤੁਸੀਂ ਪੁੱਛੋਗੇ ਨਾ ਕਿ ਅੱਜ ਦੀ ਡੇਟ ਦੇ ਵਿੱਚ ਤੂੰ ਕਿੱਥੋਂ ਤੱਕ ਪਹੁੰਚਿਆ, ਤੇਰੇ ਕਿੰਨੇ ਕੁ ਜਾਨਵਰ ਮਰਦੇ, ਤੇ ਮੈਂ ਕਹਾਂਗਾ ਕਿ ਇੱਕ ਜ਼ੇਨ ਬਣਾ ਲਓ ਕਿ 7% ਜਾਨਵਰ ਮੋਰਟੈਲਿਟੀ ਦੀ ਜਿਹੜੀ ਹੈ ਨਾ 7%। ਹੁਣ ਮਸਲਨ ਮੇਰੀ 100 ਬੱਕਰੀ ਸੂਈ ਹੈ, 7% ਅਗਰ ਜਾਨਵਰ ਮਰ ਜਾਂਦੇ ਆ ਨਾ, ਹਾਂ ਇਹ ਨੈਚੁਰਲ ਆ, ਇਹ ਨੈਚੁਰਲ, ਇਹ ਕੋਈ ਬੜੀ ਗੱਲ ਨਹੀਂ ਹੋਗੀ। ਇਹ ਕਿਸੇ ਵੀ ਸ਼ੋਬੇ 'ਚ ਚਲੇ ਜਾਓ 10% ਤੱਕ ਵੀ ਯਾਨੀ ਕਿ ਗਵਾਰਾ। ਹਾਂਜੀ, ਯਾਨੀ ਤੁਸੀਂ ਜਿਹੜਾ ਆਂਦਾ ਨਾ ਵੀ ਮੇਰਾ ਬਹੁਤ ਕੰਟਰੋਲਡ ਸ਼ੈੱਡ ਹੈ, ਜਾਂ ਕੋਈ ਦੁਨੀਆ ਦਾ ਬਹੁਤ ਜਦੀਦ ਬੰਦਾ ਦਾਵਾ ਕਰਦਾ, ਤੇ ਉਹਦੀ ਵੀ ਇੰਨੀ ਕੁ ਰੇਸ਼ੋ ਹੈ ਮਰ ਜਾਣ ਦੀ। ਲਿਹਾਜ਼ਾ ਇਹ ਕੋਈ ਇਸ਼ੂ ਨਹੀਂ ਹੈਗਾ ਜਾਨਵਰ ਦਾ ਮਰ ਜਾਣਾ, ਜਾਂ ਇਹ ਕੋਈ ਉਜ਼ਰ ਨਹੀਂ ਹੈਗਾ ਕਿ ਅਸੀਂ ਇਸ ਤੋਂ ਬੱਕਰੀ ਫਾਰਮਿੰਗ ਨਹੀਂ ਕਰਨੀ ਕਿ ਇਹਦੇ 'ਚ ਅਮਵਾਤ ਹੁੰਦੀਆਂ। ਮੌਤ ਤੇ ਹਰ ਚੀਜ਼ ਨੂੰ ਆਉਣੀ, ਤੁਸੀਂ ਪਹਿਲਾਂ ਸਿੱਖ ਲਓ ਇਹਦੀ ਬਿਮਾਰੀਆਂ ਦੀ ਤਸ਼ਖੀਸ, ਇਹਦਾ ਮੋਟਾ ਜਿਹਾ ਕਿ ਕਿਹੜੀਆਂ ਬਿਮਾਰੀਆਂ, ਉਹਦੀਆਂ ਸਰਕਾਰੀ ਵੈਕਸੀਨ ਕਰਾਓ। ਉਹਦੇ ਤੇ ਅਸੀਂ ਡਿਟੇਲ ਨਾਲ ਨਾ ਯਾਨੀ ਕਿ ਬਿਮਾਰੀਆਂ। ਅੱਛਾ ਮੈਂ ਨਾ ਅਸਲ 'ਚ ਇਹ ਕੁਝ ਤੁਹਾਡੇ ਜ਼ਾਤ ਦੇ ਹਵਾਲੇ ਨਾਲ ਨਾ ਕਹਿੰਦੇ ਪਹਿਲੋਂ ਬੰਦੇ ਦਾ ਪਤਾ ਲੱਗੇ ਤੇ ਫਿਰ ਉਹਦੇ ਕੰਮ ਤੇ ਵੀ ਗੱਲ ਜਿਹੜੀ ਹੈ ਨਾ ਹੁੰਦੀ ਆ। ਤੁਹਾਡੇ ਕਿਹੜੇ ਸਬਜੈਕਟ 'ਚ ਐਮਐਸਸੀ ਸੀ? ਮੇਰੀ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ। ਅੱਛਾ ਹੈਲਥ ਐਂਡ ਫਿਜ਼ੀਕਲ, ਕਿਹੜੇ ਸਾਲਾਂ 'ਚ ਜਿਹੜਾ ਵਾ ਨਾ? 13 ਦੇ ਵਿੱਚ ਮੈਂ ਕੀਤੀ ਸੀ ਕਲੀਅਰ। ਤੁਸੀਂ 13 'ਚ ਕੀਤੀ ਤੇ ਉਸ ਤੋਂ ਬਾਅਦ ਕੋਈ 5-6 ਸਾਲ ਦਾ ਅਰਸਾ ਜਿਹੜਾ ਜੌਬ ਵਗੈਰਾ ਦਾ ਕੀਤਾ? ਨਹੀਂ ਜੀ, ਉਸ ਤੋਂ ਬਾਅਦ ਮੈਂ ਸ਼ੋਰੂਮ ਕੀਤਾ, ਉਹ ਸ਼ੋਰੂਮ ਕਾਮਯਾਬ ਹੈ, ਉਹ ਵਾਲਦ ਸਾਹਿਬ ਉਹਨੂੰ ਕੇਅਰ ਟੇਕ ਕਰਦੇ ਨੇ। ਉਹ ਕਿਸ ਚੀਜ਼ ਦਾ ਸ਼ੋਰੂਮ ਹੈ? ਉਹ ਅਲ ਜਲਾਲ ਮੋਟਰਸ ਦੀ ਮੋਟਰਸਾਈਕਲਾਂ ਨਵੀਆਂ ਜਿਹੜੀਆਂ ਅਸੀਂ ਸੇਲ ਕਰੀਦੀ ਇਹ ਚਿਸ਼ਤੀਆਂ ਦੇ ਵਿੱਚ। ਫਿਰ ਉਸ ਤੋਂ ਬਾਅਦ ਜੀ ਮੈਂ ਉਹ ਵਾਲਦ ਸਾਹਿਬ ਕਰਨ ਲੱਗ ਗਏ। ਮੈਂ ਫਿਰ ਮੇਰੇ ਦਾਦਾ ਆਬੂ ਦੀ ਯਾਨੀ ਪ੍ਰਾਪਰਟੀ ਸਾਡੀ ਜ਼ਾਤੀ ਆੜਤ ਸੀ ਸਬਜ਼ ਮੰਡੀ ਦੇ ਵਿੱਚ। ਮੈਂ ਫਿਰ ਮਾਸਟਰ ਫਰੂਟ ਐਂਡ ਵੈਜੀਟੇਬਲ ਕੰਪਨੀ ਦੇ ਨਾਂ ਤੋਂ ਸਬਜ਼ ਮੰਡੀ ਆੜਤ ਸ਼ੁਰੂ ਕਰ ਦਿੱਤੀ। ਤੇ ਜਦੋਂ ਕਰੋਨਾ ਆਇਆ ਨਾ, ਉਸ ਤੋਂ ਪਹਿਲੋਂ ਵੀ ਮੇਰੇ ਕੋਲ ਕੁਝ ਬੱਕਰੀਆਂ ਹੈ ਸਨ, ਲੇਕਿਨ ਕਰੋਨਾ ਆਇਆ ਤੇ ਮੰਡੀ ਦੇ ਹਾਲਾਤ ਕੁਝ ਡਿਸਟਰਬ ਹੋ ਗਏ, ਤੇ ਮੈਂ ਇਹਨਾਂ ਦੇ ਉੱਪਰ ਇਨਵੈਸਟਮੈਂਟ ਕਰ ਦਿੱਤੀ। ਤੇ ਜੀ ਅੱਛਾ, ਇਹ ਕਰੋਨਾ ਆਉਂਦਾ ਵਾ 2020 ਦੇ ਸ਼ੁਰੂ ਦੇ ਵਿੱਚ, ਯਾਨੀ ਕਿ ਤੁਹਾਡਾ ਇੱਕ ਕਿਸਮ ਦਾ ਜਿਹੜਾ ਬੱਕਰੀਆਂ ਆਣੇ ਦਾ ਇੱਕ ਇਹ ਵੀ ਹਾਦਸਾਤੀ ਵੀ ਵਾਲਿਆ ਤਾਂ ਨਹੀਂ ਅਸੀਂ ਕਹਿ ਸਕਦੇ ਕਿ ਤੁਸੀਂ ਉਦੋਂ, ਕਿਉਂਕਿ ਉਦੋਂ 6-7 ਮਹੀਨੇ ਜਿਹੜਾ ਕੰਮ ਰੁਕ ਗਏ ਸਾਰੇ ਹਰ ਕਿਸਮ ਦੇ, ਵੀ ਉਦੋਂ ਸਿਰਫ ਫਾਰਮਿੰਗ ਤੋਂ ਰਿਲੇਟਡ ਹੀ ਕੰਮ ਹੈ ਸੀ। ਹਾਦਸਾਤੀ ਇਸ ਤੋਂ ਨਹੀਂ ਕਹਿ ਸਕਦੇ ਕਿ ਕਰੋਨਾ ਕਿਉਂਕਿ 20 ਦੇ ਸ਼ੁਰੂ 'ਚ ਆਇਆ। ਮੇਰੇ ਕੋ ਬੱਕਰੀਆਂ ਤਕਰੀਬਨ 18-19 ਤੋਂ ਪਹਿਲੋਂ 4-5 ਬੱਕਰੀਆਂ ਖੜੀਆਂ ਸੀ। ਠੀਕ ਤੇ ਮੈਂ ਉਹਨਾਂ ਨੂੰ ਮੰਡੀੋਂ ਆਣ ਕੇ ਯਾਨੀ ਇਦਾਂ ਸਮਝ ਲਓ ਕਿ ਜਿੱਦਾਂ ਨਹੀਂ ਢਿੱਡ ਪੇਂਡੂ ਆ। ਪਾਰਟ ਟਾਈਮ ਤੁਸੀਂ ਪਹਿਲੋਂ ਤੁਹਾਡਾ ਨਾ ਯਾਨੀ ਕਿ ਜਦੋਂ ਮੰਡੀ ਤੋਂ ਇਹ ਸ਼ੌਕੀਆ ਤੌਰ ਤੇ ਜਾਂ ਵੈਸੇ ਪਾਰਟ ਟਾਈਮ ਦੇ ਸ਼ੌਕ ਕਹਿ ਲਓ ਕਿ ਮੇਰੀ ਇਹਦੀ ਨਾਲ ਲਗਨ ਹੈ, ਜਿਵੇਂ ਕਬੂਤਰ ਤੇ ਬੱਕਰੀ ਜਿਹੜੀ ਹੈ ਨਾ ਜੀ, ਇਹਦਾ ਮੈਨੂੰ ਸ਼ੌਕ ਹੈ। ਅੱਛਾ, ਇਹ ਉਹ ਤੁਸੀਂ 4 ਬੱਕਰੀਆਂ ਤੋਂ ਸ਼ੁਰੂ ਕੀਤਾ ਜੀ। ਤੇ ਉਦੋਂ ਕਿਹੜੀ ਜਗ੍ਹਾ ਸੀ ਜਿਹੜਾ ਵਾ ਨਾ ਜਿੱਥੇ ਇਹ ਤਾਂ ਸ਼ੈੱਡ ਤੁਹਾਡਾ ਹੁਣ ਬਣਿਆ ਨਾ ਜਿਹੜਾ ਵਾ? ਇਸ ਤੋਂ ਪਹਿਲੋਂ ਜਿਹੜੀ ਜਗ੍ਹਾ ਤੇ ਆਪਾਂ ਪਹਿਲੋਂ ਬੈਠੇ ਸੀ ਨਾ ਜੀ, ਉੱਥੇ ਸਿਰਫ ਇੱਕ ਮਰਲੇ ਦੀ ਇਦਾਂ ਮਤਲਬ 4 ਦੀਵਾਰੀ ਸੀ ਜਿੱਥੇ ਦਿਨੇ ਰਹਿੰਦੀਆਂ ਸੀ, ਤੇ ਉਹ ਸਾਈਡ ਤੇ ਨਾ ਸਾਡੇ ਚਾਚੂ ਦਾ ਮੱਝਾਂ ਵਾਲਾ ਕਮਰਾ ਸੀ। ਉਹ ਅੱਧਾ ਖਾਲੀ ਸੀ, ਤੇ ਮੈਂ ਚਾਚੂ ਨੂੰ ਮੈਂ ਕਿਹਾ ਬੱਕਰੀਆਂ ਬੰਨ ਲਿਆ ਕਰ, ਉਹਨਾਂ ਕਾ ਬੰਨ ਲਿਆ ਕਰ। ਉੱਥੋਂ ਸ਼ੁਰੂ ਹੋਏ ਜੀ। ਫਿਰ ਆ ਕੱਚਾ ਸ਼ੈੱਡ ਬਣਾਇਆ ਜੀ, ਇਹਨੂੰ ਤੁਸੀਂ ਦਿਖਾ ਸਕਦੇ ਆ। ਇਹ ਕੱਚਾ ਸ਼ੈੱਡ ਬਣਾਇਆ ਮੈਂ ਤਕਰੀਬਨ 15 ਮਰਲੇ ਦੇ ਵਿੱਚ, ਬਲਕਿ ਕਨਾਲ ਹੈ ਜਗ੍ਹਾ। ਫਿਰ ਉੱਥੋਂ ਹੀ ਅੱਲਾਹ ਤਾਲਾ ਨੇ ਇੰਨੀ ਬਰਕਤ ਪਾਈ ਕਿ ਜੀ ਅਲਹਮਦੁਲਿਲਾ ਹੁਣ ਮੇਰਾ ਆਹ ਵਾਲਾ ਖਾਲੀ ਆ, ਮੇਰੇ ਕੋਲ ਤਕਰੀਬਨ 100+ ਬੱਕਰਾ ਹੁੰਦਾ ਕੁਰਬਾਨੀ ਵਾਲਾ। ਠੀਕ ਹੈ। ਇਹ ਸਿਰਫ ਮਾਦੀਆਂ। ਫਿਰ ਬਹੁਤ ਸਾਰੀਆਂ ਬੱਕਰੀਆਂ ਮੇਰੀਆਂ ਜਿਹੜੀਆਂ ਜੀ ਉਹ ਉਧਿਆਰੇ ਤੇ ਨੇ, ਯਾਨੀ ਬੰਦੇ ਆਉਂਦੇ ਆ ਨਾ ਪਿੰਡ ਚੋਂ ਵੀ ਯਾਰ ਇੱਕ ਬੱਕਰੀ ਸਾਨੂੰ ਦੇ ਦੇ, ਤੇ ਉਹ ਫਿਰ ਕਈ ਦਾ ਚਾ ਰੱਬ ਨੇ ਦਿੱਤੀਆਂ ਜੂਆ। ਅੱਛਾ, ਇਹ ਜਿਹੜੀ ਜਗ੍ਹਾ ਵਾ, ਇਹ ਜਿਹੜਾ ਸ਼ੈੱਡ ਤੁਹਾਡਾ ਕਿੰਨੇ ਬਾਏ ਕਿੰਨੇ ਦਾ ਵਾ? ਇਹ 16x85 ਹੈ। 16x85 ਆ। ਤੇ ਇਹਦੀ ਕਿੰਨੀ ਕਾਸਟ ਜਿਹੜੀ ਹੈ ਨਾ ਤੁਹਾਡੀ ਸ਼ੈੱਡ ਦੀ ਆਈ ਆ? ਇਹਦੀ ਕਾਸਟ ਰਾਣਾ ਸਾਹਿਬ ਟੋਟਲ ਨਹੀਂ ਕੀਤੀ, ਲੇਕਿਨ ਇੱਟ ਮਟੀਰੀਅਲ ਤੇ ਇਹ ਮੈਂ ਜਗ੍ਹਾ ਵੀ ਆਹ ਵਾਲੀ ਮੁੱਲ ਲਈ ਹੈ। ਇਹ ਤਕਰੀਬਨ ਮੇਰਾ ਖਿਆਲ ਹੈ ਕੋਈ 22 ਲੱਖ ਦੇ ਉੱਤੇ ਥੱਲੇ ਚਲੀ ਜਾਣੀ ਜੀ। ਅੱਛਾ, ਆਹ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ, ਇੱਥੇ ਤੁਹਾਡੇ ਕਿਤਨੇ ਜਾਨਵਰ ਜਿਹੜੇ ਆ ਨਾ ਖੜੇ ਆ?
100+ ਇੱਥੇ ਜਾਨਵਰ ਖੜੇ ਆ ਜੀ। ਅੱਛਾ ਬਾਕੀ ਉਧਰ ਢੇੜਾ ਨੇ ਜੀ, ਤਕਰੀਬਨ 70 ਕੁ ਜਾਨਵਰ ਨੇ। ਅੱਛਾ ਹੁਣ ਆ ਕੁਰਬਾਨੀ ਵਾਲੇ ਮੈਂ ਸ਼ੁਰੂ ਕਰਤੇ। ਅੱਛਾ ਮੇਰਾ ਇਹ ਨਾ ਸਵਾਲ ਇਹ ਸੀ ਕਿ ਇਹ ਖੁਰਲੀਆਂ ਹੈਗੀਆਂ ਵਾ ਤਕਰੀਬਨ 4 ਤੇ ਇੱਕ 5 ਜੀ ਜੀ ਇਹ ਐਵਰੇਜ ਤਕਰੀਬਨ ਨਾ 20 ਕ ਜਾਨਵਰ ਇੱਕ ਖੁਰਲੀ ਤੇ ਜਿਹੜਾ ਵਾ ਨਾ ਜੀ ਜੀ ਬਣਦੇ ਆ ਜੀ ਜੀ ਕਿ ਆਇਆ ਕਿ ਇਹ ਕੰਜਸਟਡ ਨਹੀਂ ਹੈ ਇੰਨੇ ਸਾਰੇ ਜਾਨਵਰਾਂ ਦਾ ਇੱਕ ਖੁਰਲੀ ਤੇ ਜਿਹੜਾ ਵਾ ਕਿਹੜਾ ਹੋਣਾ। ਇਹ ਸਵਾਲ ਤੁਸੀਂ ਬੜਾ ਹੀ ਚੰਗਾ ਤੇ ਟੈਕਨੀਕਲ ਕੀਤਾ। ਇਸ ਮਖਲੂਕ ਦੀ ਮੈਨੂੰ ਸਮਝ ਨਹੀਂ ਆਈ। ਤੁਸੀਂ ਪ੍ਰੈਕਟੀਕਲ ਕਰਨਾ ਤੇ ਆਪਾਂ ਸਿਰਫ ਆ 2 ਖੁਰਲੀਆਂ ਰਹਿਣ ਦਿੰਦੇ। ਇਹ ਇਹਨਾਂ ਪੰਜਾਂ ਨੂੰ ਜ਼ਿਆਦਾ ਈਜ਼ੀ ਖਾਣ ਉਹਦੀ ਵਜ੍ਹਾ ਕੰਪੀਟੀਸ਼ਨ ਹਾਂ, ਜਦੋਂ ਸਪੇਸ ਘੱਟ ਹੁੰਦੀ ਇਹ ਸਿਰੀ ਦੇ ਲੈਂਦੀਆਂ, ਲੜਾਈ ਨਹੀਂ ਕਰਦੀਆਂ ਤੇ ਪੱਠੇ ਖਾਂਦੀਆਂ ਰਹਿੰਦੀਆਂ, ਕੁਝ ਵੀ ਨਹੀਂ ਹੁੰਦਾ। ਜਿੰਨੀਆਂ ਸਗੋਂ ਖੁਰਲੀਆਂ ਜ਼ਿਆਦਾ ਹੁੰਦੀਆਂ, ਇੱਕ ਤੇ ਕਟਾਪਾ ਬਹੁਤੀਆਂ ਕਰਦੀਆਂ ਤੇ ਮਾੜੇ ਜਾਨਵਰਾਂ ਨੂੰ ਖਾਣ ਨਹੀਂ ਦਿੰਦੀਆਂ। ਅੱਛਾ ਫਿਰ ਦੂਸਰਾ ਇਹ ਸੀ ਕਿ ਆ ਜਿਹੜੀ ਜਗ੍ਹਾ ਖਾਲੀ ਆ ਜੀ ਜੀ ਇਹਦੇ ਤੇ ਕਿਹੜੇ ਆ ਓਪਨ ਸਪੇਸ ਕਿੰਨੀ ਆ? ਇਹ ਓਪਨ ਸਪੇਸ ਜੀ ਤੁਹਾਡਾ ਅੱਲਾ ਭਲਾ ਕਰੇ, ਤਕਰੀਬਨ ਇਹ 35 ਫੁੱਟ ਜਗ੍ਹਾ, ਯਾਨੀ ਐਸ ਰੋਖ ਹਾਂ ਤੇ ਐਸ ਰੋਖ ਇਹ ਬਣਦੀ ਆ ਜੀ 85 ਜਮਾ 23 ਕਿੰਨਾ ਹੋਇਆ ਜੀ? 85 ਨਹੀਂ ਆ ਜਿਹੜੀ ਜਗ੍ਹਾ ਇਸ ਜਗ੍ਹਾ ਮੈਂ ਤੁਹਾਨੂੰ ਉਦਾਂ ਹੀ ਦੱਸਣ ਲੱਗਾ ਸੀ। ਇਹ ਐ ਨੂੰ ਜਗ੍ਹਾ ਤਕਰੀਬਨ ਬਣ ਜਾਣੀ 50 ਫੁੱਟ ਜੀ। ਹਾਂ 50 ਐ ਨੂੰ 35 34 33 35 ਯਾਨੀ ਕਿ ਇਹ 1700 ਸਕੁਅਰ ਫੁੱਟ ਜਿਹੜਾ ਵਾ ਨਾ ਜਗ੍ਹਾ ਆ ਓਪਨ ਬਣਦੀ ਆ। ਹਾਂਜੀ ਹੈ ਇੱਕ ਜਿਹੜਾ ਫਾਰਮੂਲਾ ਆਮ ਸਾਡੇ ਦੱਸਿਆ ਜਾਂਦਾ ਵਾ ਉਹ ਕਹਿੰਦੇ ਕਿ ਜਿਹੜਾ ਨਾ 50 ਸਕੁਅਰ ਫੁੱਟ ਜਿਹੜਾ ਵਾ ਨਾ ਓਪਨ ਚਾਹੀਦੀ ਆ ਬੱਕਰੀ ਨੂੰ। ਹਾਂਜੀ ਹੈ ਉਸ ਹਿਸਾਬ 'ਚ ਜਦੋਂ 100 ਜਾਨਵਰ ਆ 50 ਵਾਲੇ ਹਿਸਾਬ 'ਚ ਕੋਈ 5000 ਸਕੁਅਰ ਫੁੱਟ ਜਗ੍ਹਾ ਨਹੀਂ ਚਾਹੀਦੀ ਇਹਨਾਂ ਨੂੰ। ਰਾਣਾ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆਂਦੇ ਆ ਨਾ ਵੀ ਜਿਹੜੀ ਥਿਊਰੀ ਹੁੰਦੀ ਨਾ ਜਦੋਂ ਅਸੀਂ ਪੜ੍ਹਦੇ ਸੀ ਨਾ, ਹਾਂ ਥਿਊਰੀ ਹੋਰ ਸ਼ੈ ਆ ਤੇ ਪ੍ਰੈਕਟੀਕਲ ਹੋਰ ਸ਼ੈ। ਸਹੀ ਪੁੱਛੋ ਤੇ YouTube ਦੇ ਉੱਤੇ ਬੱਕਰੀ ਫਾਰਮਿੰਗ ਨੂੰ ਡੁਬੋਇਆ ਹੀ ਸਕੁਅਰ ਫੁੱਟਾਂ ਵਾਲਿਆਂ ਅਸੀਂ ਨੇ ਇਹੀ ਇਸੇ ਤੇ ਜਿਹੜੇ ਆਂਦੇ ਨਾ ਵੀ ਇੰਨੇ ਕਿਲੋ ਚਾਰੇ ਪਾ ਦਿਓ। ਹਾਂ ਇਹਦਾ ਅਸਲ ਹੁਣ ਮੈਂ ਤੁਹਾਨੂੰ ਦੱਸਣਾ ਜੀ, ਇੱਥੇ ਆਸਫ ਅਨਸਾਰੀ 115 ਮਰਾਦ ਪਿੰਡ ਹੁਣ ਆਣ ਕੇ ਵੇਖ ਲਓ। 5 ਮਰਲੇ ਦੇ ਵਿੱਚ ਇੱਕ 100 ਬੱਕਰਾ ਤਿਆਰ ਕਰਦਾ ਔਰ ਉਹਦਾ ਬੱਕਰਾ ਕਦੇ ਰਾਣਾ ਸਾਹਿਬ ਲੱਖ ਰੁਪਏ ਤੋਂ ਘੱਟ ਨਹੀਂ ਵਿਕਿਆ ਕੁਰਬਾਨੀ ਵਾਲਾ। 5 ਮਰਲੇ ਟੋਟਲ ਜਗ੍ਹਾ ਕਿੱਧਰ ਗਏ ਜੀ ਸਕੁਅਰ ਫੁੱਟ? ਅੱਛਾ ਫਿਰ ਸਾਡੇ ਇੱਕ ਬੜਾ YouTube ਤੇ ਜਿਹੜਾ ਵਾ ਨਾ ਉਹ ਕਹਿੰਦੇ ਕਿ ਜੀ ਇਹਨੂੰ ਨਾ ਡਰਾਈ ਮੈਟਰ ਚਾਹੀਦਾ ਵਾ ਵੀ ਹਰਾ ਚਾਰਾ ਜਿਹੜਾ ਵਾ ਨਾ ਉਹ ਨਹੀਂ ਹੈ ਬੱਕਰੀ ਲਈ ਮਫੀਦ। ਤੁਹਾਡਾ ਤੁਸੀਂ ਕਿਉਂਕਿ ਪ੍ਰੈਕਟੀਕਲੀ ਕਰ ਰਹੇ ਆ ਇਸ ਤੁਹਾਡੀ ਇਸ ਬਾਰੇ 'ਚ ਕੀ ਯਾਨੀ ਕਿ ਜਿਹੜਾ ਵਾ ਨਾ ਰਾਏ ਹੈ? ਇਹਦੇ ਬਾਰੇ ਮੇਰੀ ਇਹ ਰਾਏ ਹੈ ਜੀ ਕਿ ਜਿਹੜਾ ਆਂਦੇ ਆ ਨਾ ਕਿ ਸਾਰਾ ਸਾਲ ਡਰਾਈ ਮੈਟਰ ਚਾਹੀਦਾ, ਉਹ ਗੱਲ ਇਦਾਂ ਨਹੀਂ ਹੈ। ਇਹ ਫਾਲੋ ਕਰਦੇ ਆ ਬੇਸਿਕਲੀ ਯੂਰਪ ਨੂੰ, ਲੇਕਿਨ ਪੂਰੀ ਗੱਲ ਫਾਲੋ ਨਹੀਂ ਕਰਦੇ। ਸਾਡੇ ਅੱਜ ਵੀ ਸ਼ਮਾਲੀ ਇਲਾਕਾ ਜਾਤ ਦੇ ਵਿੱਚ ਖੁਸ਼ਕ ਹੀ ਪਾਇਆ ਜਾਂਦਾ ਔਰ ਆਪਣੇ ਵੱਡੇ ਜਿਹੜੇ ਆ ਉਹ ਜਦੋਂ ਵੀ ਮਤਲਬ ਸਾਡੇ ਆਉਂਦਾ ਹੁੰਦਾ ਸੀ ਪੋਹ ਮਾਘ ਉਦੋਂ ਸੁੱਕਾ ਹੀ ਪਾਉਂਦੇ ਹੁੰਦੇ ਸੀ ਜਦੋਂ ਠੰਡ ਬਹੁਤ ਜ਼ਿਆਦਾ ਹੁੰਦੀ ਤੇ ਕੀ ਕਰਨਾ ਉਹਨਾਂ ਗਤਾਵਾ, ਉਹਦੀ ਕੀ ਰੀਜ਼ਨ ਹੁੰਦੀ ਸੀ? ਪਿਸ਼ਾਬ ਘੱਟ ਆਏਗਾ। ਅੱਲਾ ਤੁਹਾਡਾ ਭਲਾ ਕਰੇ। ਇੱਕ ਤੇ ਜਾਨਵਰ ਅੰਦਰ ਮੂਤ ਘੱਟ ਕਰੇਗਾ, ਦੂਜਾ ਇਹ ਹੁੰਦਾ ਸੀ ਵੀ ਉਦੋਂ ਸਬਜ਼ੇ ਦੀ ਕੋਰੇ ਨਾ ਪੈਦਾਵਾਰ ਰੁਕ ਜਾਂਦੀ ਸੀ। ਤੀਜੀ ਚੀਜ਼ ਹੈ ਕਿ ਜਾਨਵਰ ਲੂਈ ਪੱਟ ਜਾਂਦਾ ਸੀਗਾ, ਯਾਨੀ 2 ਮਹੀਨੇ ਉਹ ਖੁਸ਼ਕ ਪਾਉਂਦੇ ਹੁੰਦੇ ਸੀਗੇ। ਮੇਰਾ ਇਹ ਮੰਨਣਾ ਔਰ ਮੇਰਾ ਇਹ ਪ੍ਰੈਕਟੀਕਲ ਹੈ, ਜਿਵੇਂ ਹੁਣ ਜੰਤਰ ਚੱਲ ਰਿਹਾ ਜੀ, ਆ ਸਬਜ਼ ਜੰਤਰ ਅਰਗੀ ਕੋਈ ਚੀਜ਼ ਹੀ ਕੋਈ ਨਹੀਂ ਬੱਕਰੀਆਂ ਵਾਸਤੇ। ਅੱਛਾ ਤੁਸੀਂ ਚਾਰੇ ਦੇ ਤੌਰ ਤੇ ਜਿਹੜਾ ਸਬਜ਼ ਜਿਹੜਾ ਚਾਰਾ ਵਾ ਕਿਹੜੇ ਨਾਲੇ ਨਾ ਅਸੀਂ ਨਾ ਨਿਕਲਦੇ ਆ ਤੇ ਅਸੀਂ ਦੂਸਰੇ ਵੀ ਜਿਹੜੇ ਆ ਨਾ ਸ਼ੈੱਡ ਜਿਹੜੇ ਆ ਨਾ ਨਾਲ ਉਹ ਵੀ ਗੱਲ ਵੀ ਚੱਲਦੀ ਰਹੇਗੀ। ਹਾਂਜੀ ਹਾਂਜੀ ਹਾਂ ਅੱਛਾ ਇਹ ਤੁਹਾਡੇ ਕੋਲ ਇਸ ਟਾਈਮ 100 ਬੱਕਰੀ ਇਹ ਆ ਤੁਹਾਡੀ ਤੇ ਕੁਛ ਇਹ ਤੁਹਾਡੇ ਕੋਲ ਕਿੰਨਾ ਹਰਾ ਚਾਰਾ ਨਾ ਕਿੰਨਾ ਤੁਸੀਂ ਕਾਸ਼ਤ ਕੀਤਾ ਹੋਇਆ ਵਾ ਟੋਟਲ? ਹਰਾ ਚਾਰਾ ਮੇਰੇ ਕੋਲ ਜੀ 4 ਏਕੜ ਹਾਂ ਜਿਹੜਾ ਅੱਲਾ ਤੁਹਾਡਾ ਭਲਾ ਕਰੇ ਮੈਂ ਜੈਂਤਰ ਦੇ ਕਾਸ਼ਤ ਕੀਤੇ ਤੇ 5 ਏਕੜ ਮੇਰੇ ਕੋਲ ਲੂਸਣ ਦੇ। ਅੱਛਾ 5 ਤੁਸੀਂ ਹੈਰਾਨ ਹੋ ਗਏ ਹੋਣੇ ਵੀ 9 ਏਕੜ ਤੇ ਬਹੁਤ ਚਾਰਾ ਬਣ ਜਾਂਦਾ। ਨਹੀਂ ਜੋ ਮੈਂ ਸੇਲ ਕਰਦਾ, ਜਿਹੜੇ ਮੇਰੇ ਜਾਨਵਰਾਂ ਦੇ ਇਸਤੇਮਾਲ ਚ ਆਉਂਦਾ ਨਾ ਜੀ, ਉਹ ਤੁਸੀਂ ਇਦਾਂ ਵੰਡ ਕੱਢ ਲਓ ਕਿ ਤਕਰੀਬਨ ਇਹ ਜਿਹੜੇ ਮੇਰੇ ਆ ਵੇਖੋ ਛੋਟੇ ਬੜੇ ਨੇ ਨਾ, ਉਧਰ ਢੇੜੀ ਆ ਜਾਣੀਆਂ ਮੇਰੇ ਤਕਰੀਬਨ ਛੋਟੇ ਬੜੇ ਮਿਲਾ ਕੇ ਵੈਸੇ 25 ਜਾਨਵਰ ਐਵਰੇਜ ਜਿਹੜੇ ਆ ਨਾ ਉਹ ਰਾਣਾ ਸਾਹਿਬ ਚੱਲਦੇ ਤਕਰੀਬਨ ਨਾ ਇੱਕ ਯਾਨੀ ਕਿ 25 ਜਾਨਵਰ ਪਾਲਦੇ ਅਗਰ ਵੱਡਿਆਂ ਦੀ ਗੱਲ ਕਰੀਏ ਤੇ ਕਿੱਲੇ ਤੇ। ਲੇਕਿਨ ਐਵਰੇਜ ਅਗਰ ਕਰੀਏ ਜਿਵੇਂ ਛੋਟੇ ਹੋ ਗਏ ਵੱਡੇ ਹੋ ਗਏ ਟੈਡੀ ਹੋ ਗਈਆਂ ਤੇ 45 ਜਾਨਵਰ ਤੱਕ ਫੀ ਏਕੜ ਪਲ ਜਾਂਦੇ। 45 ਯਾਨੀ ਕਿ 1 ਏਕੜ ਚਾਰਾ ਅਗਰ ਹੋਵੇ ਤੇ 45 ਜਾਨਵਰ ਜਿਹੜੇ ਆ ਨਾ ਛੋਟੇ ਵੱਡੇ ਰਲਾ ਮਿਲਾ ਕੇ। ਅੱਛਾ ਇਹ ਉਹ ਪੋਰਸ਼ਨ ਸੀ ਤੁਹਾਡਾ ਵੱਡੇ ਜਾਨਵਰਾਂ ਦਾ, ਵੱਡਿਆਂ ਦਾ। ਇਹ ਤੁਹਾਡਾ ਵਾ ਛੋਟਿਆਂ ਦਾ। ਹਾਂਜੀ ਇਹਦੇ ਚ ਬੱਕਰੇ ਹੀ ਆ ਸਾਰੇ ਕਿ ਪੱਠਾਂ ਵੀ ਹੈ ਆ ਇਸ ਏਰੀਏ 'ਚ? ਇਹਦੇ 'ਚ ਜੀ ਇੱਕ ਅੱਧੀ ਸ਼ਾਇਦ ਪੱਠ ਹੋਵੇ ਜਿਹੜੀ ਘਰ ਦੀ, ਇਹ ਲੇਲੇ ਹੀ ਨੇ, ਇਹ ਕਰ ਰਹੇ ਜੀ ਕੁਰਬਾਨੀ ਦੀ ਇਕੱਠੇ।
ਇਹ ਕੁਰਬਾਨੀ ਤੱਕ ਇਨਸ਼ਾਅੱਲਾ ਤਾਲਾ 100-150 ਜਾਨਵਰ ਜਿਹੜਾ ਉਹ ਮੇਰਾ ਹੋ ਜਾਂਦਾ ਹੁੰਦਾ। ਤੇ ਇਸ ਟਾਈਮ ਕਿਤਨੇ ਕ ਹੈ ਆ ਮੌਜੂਦ ਤੁਹਾਡੇ ਇਹ ਤੁਹਾਡੇ ਸਾਹਮਣੇ ਹੈ ਜੀ 13 ਕ ਨਗ ਨੇ 13-14 ਠੀਕ ਹੈ। ਇਹ ਯਾਨੀ ਕਿ ਇਹ ਤੁਸੀਂ ਕੁਰਬਾਨੀ ਵਾਲਾ ਤੁਹਾਡਾ ਪੋਰਸ਼ਨ ਹੈ ਹਾਂਜੀ ਕੁਰਬਾਨੀ ਉਹ ਤੁਹਾਡਾ ਯਾਨੀ ਕਿ ਬਰੀਡਿੰਗ ਵਾਲਾ ਉਹ ਫੀਮੇਲ ਹੈ ਜੀ। ਹਾਂ ਫੀਮੇਲ ਹਾਂਜੀ ਤੇ ਅੱਛਾ ਕਿਸ ਰੇਸ਼ੋ ਨਾਲ ਨਾ ਜਿਹੜਾ ਵਾ ਤੁਸੀਂ ਮੇਲ ਫੀਮੇਲ ਜਿਹੜਾ ਨਾ ਬਰੀਡਿੰਗ ਲਈ ਰੱਖਦੇ ਆ? ਮਤਲਬ ਪੈਸਿਆਂ ਦੇ ਇਤਬਾਰ ਨਾਲ ਤੁਸੀਂ ਪੁੱਛ ਰਹੇ ਹੋ? ਨਹੀਂ ਹਾਂਜੀ ਵੀ ਕਿੰਨੀ ਬੱਕਰੀਆਂ ਤੇ ਇੱਕ ਬੱਕਰਾ ਜਿਹੜਾ ਵਾ ਨਾ? ਬੱਕਰੀਆਂ ਤੇ ਜੀ ਮੈਂ ਤਕਰੀਬਨ ਇਹ ਹਿਸਾਬ ਲਾ ਲਓ ਵੀ 100 ਤੋਂ 125 ਬੱਕਰੀਆਂ ਤੱਕ ਨਾ ਬਰੀਡਰ 2 ਹੀ ਰੱਖੇ ਜੀ ਤਕਰੀਬਨ। ਅੱਛਾ ਬਰੀਡਰ ਜਿਹੜੇ ਆ 2 ਹੀ ਰੱਖੇ ਆ। ਅੱਛਾ ਜੀ ਇਹ ਤੁਹਾਡੇ ਛੋਟੇ ਬੱਚੇ ਆ? ਇਹ ਛੋਟੇ ਬੱਚੇ ਜਿਹੜੇ ਹੁਣ ਨਿਊ ਕਮਰ ਹੈ ਨਾ ਜਿਹੜੀਆਂ ਹੁਣ ਸੂ ਰਹੀਆਂ ਉਹ ਆ। ਹੂੰ ਪਹਿਲੇ ਜਿਹੜੇ ਆ ਉਹ ਮਤਲਬ ਆਪਣਾ ਸੇਲ ਕਰ ਦਈਦੇ ਜੀ ਅੱਛਾ ਜੀ। ਚਾਰਾਂ ਕਮੇ। ਅੱਛਾ ਮਜ਼ੇ ਦੀ ਗੱਲ ਇਹ ਵੀ ਸੁਣ ਲਓ, ਹੂੰ ਮੈਨੂੰ ਰੇਟ ਮਹਿੰਗਾ ਲੱਗ ਗਿਆ ਨਾ ਤੇ ਮੈਂ ਸੇਲ ਕਰ ਦੇਣੇ ਆ ਘਰ ਦੇ ਵੀ 4 ਮਹੀਨਿਆਂ ਵਾਲੇ ਅੱਛਾ, ਅੱਛਾ, ਕੁਰਬਾਨੀ ਨੂੰ ਪਾਲਣ ਵਾਲਿਆਂ ਨੂੰ। ਠੀਕ ਠੀਕ ਕਿਉਂਕਿ ਬੱਕਰੀ ਫਾਰਮਿੰਗ ਇੱਕ ਬਕਾਇਦਾ ਮੰਡੀ ਨੂੰ ਸਮਝਣ ਦਾ ਨਾਮ ਹੈ। ਹੂੰ ਜਦੋਂ ਮੈਂ ਵੇਖਣਾ ਮਾਰਕੀਟ ਡਾਊਨ ਹੋ ਗਈ ਆ ਤੇ ਫਿਰ ਮੈਂ ਆਪ ਮੁੱਲ ਲੈ ਕੇ ਪਾਲਣੇ ਆ। ਠੀਕ ਤੇ ਤੁਸੀਂ ਇਹ ਸਵਾਲ ਕਰ ਸਕਦੇ ਵੀ ਫਿਰ ਆਪਣੇ ਕਿਉਂ ਵੇਚੇ ਸੀ? ਉਹ ਤੇਜ਼ੀ 'ਚ ਵੇਚੇ ਸੀ। ਯਾਨੀ ਕਿ ਜਿੱਥੇ ਤੁਹਾਨੂੰ ਨਜ਼ਰ ਆਂਦਾ ਵਾ ਕਿ ਗੇਨ ਹੈ ਆ ਹਾਂਜੀ, ਪ੍ਰੋਫਿਟ ਦਾ ਉੱਥੇ ਯਾਨੀ ਕਿ ਜਿਹੜਾ ਵਾ ਨਾ ਕੱਢ ਦੇਣੇ ਆ। ਜਿੱਥੇ ਦੇਖਿਆ ਕਿ ਨੀਚੇ ਜਾ ਰਹੀ ਆ ਉੱਥੇ ਲੈ ਲੈਣੇ ਆ। ਅੱਲਾ ਤੁਹਾਡਾ ਭਲਾ ਕਰੇ। ਅੱਛਾ ਇਹ ਤੁਹਾਡੇ ਹੈ ਜਿਹੜੇ ਟੈਡੇ ਜਿਹੜੇ ਆ ਜੀ ਜੀ ਇਹ ਕਦੋਂ ਕੁ ਤੋਂ ਸ਼ੁਰੂ ਕੀਤਾ ਕੰਮ ਤੁਸੀਂ ਇਹਨਾਂ ਦਾ ਛੋਟਿਆਂ ਦਾ? ਇਹਨਾਂ ਨੂੰ ਤਕਰੀਬਨ ਸਾਲ ਮੁਕੰਮਲ ਹੋ ਚੱਲਾ ਜੀ। ਅੱਛਾ ਇਹ ਤੁਹਾਡੇ ਕੋਲ ਕਿੰਨੇ ਕੁ ਜਾਨਵਰ ਆ? ਇਹ ਤਕਰੀਬਨ ਜਾਨਵਰ 50 ਤੋਂ ਜ਼ਿਆਦਾ ਨੇ ਜੀ ਅੱਛਾ ਮਾਸ਼ਾਅੱਲਾ। ਇਹ ਕਿੰਨਿਆਂ ਤੋਂ ਸ਼ੁਰੂ ਕੀਤਾ ਸੀ ਤੁਸੀਂ? ਇਹ ਜੀ ਮੇਰਾ ਖਿਆਲ ਹੈ ਮੈਂ 16 ਕੇ 17 ਬੱਕਰੀਆਂ ਲਿਆਂਦੀਆਂ ਸੀ ਅੱਛਾ ਤੇ ਹਜੇ ਵੀ ਮੈਂ ਖਰੀਦ ਰਿਹਾ ਜੀ। ਇਹ ਵੀ ਬੱਕਰੀਆਂ ਜਿਹੜੀਆਂ ਨਾ ਮਾਦੀਆਂ ਮੈਨੂੰ ਲੱਗਦਾ ਵੇਖੋ ਨਾ ਜਿਵੇਂ ਅੰਦਰ ਛੋਟੇ ਨੇ ਆ ਰਾਣਾ ਸਾਹਿਬ ਦਿਖਾਓ ਉਹ ਨਿੱਕੇ ਨੇ ਇਹ ਸ਼ਾਇਦ ਘਰ ਦੇ ਹੀ ਇੰਨੇ ਹੋ ਜਾਣ। ਲੇਕਿਨ ਮੇਰਾ ਜ਼ੇਨ ਹੈ ਕਿ ਤਕਰੀਬਨ ਜਿਹੜਾ ਮੇਰੇ ਕੋਲ ਟੈਡੀ ਫੀਮੇਲ ਹੈ ਨਾ ਵੱਡੀ ਉਹ 100 ਹੋਣੀ ਚਾਹੀਦੀ। ਇਹ ਤੁਹਾਡੇ ਕੋਲ ਹੁਣ ਕਿੰਨੀਆਂ ਵਾ? ਇਹ ਜੀ ਤੁਹਾਨੂੰ ਦੱਸਿਆ 50 ਪਲੱਸ ਨੇ ਛੋਟੇ 50 ਪਲੱਸ। ਅੱਛਾ ਇਹਦਾ ਦੱਸੋ ਕਿ ਇਹ ਜੰਮਣ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਇਹ ਜਿਹੜਾ ਨਾ ਪ੍ਰੈਗਨੈਂਟ ਹੁੰਦੀ ਆ ਬੱਕਰੀ ਜਿਹੜੀ ਛੋਟੀ ਜਿਹੜੀ ਆ? ਯਾਰ ਇਹਦਾ ਇਹੀ ਮੈਂ ਜਿਹੜਾ ਸਭ ਤੋਂ ਵੇਖਿਆ ਨਾ ਇਹਦਾ ਪਲੱਸ ਪੁਆਇੰਟ ਜਿਹੜਾ ਇਸ ਨਸਲ ਦਾ ਮੈਂ ਵੇਖਿਆ ਇਹ ਰਾਣਾ ਸਾਹਿਬ ਤੁਸੀਂ ਐਤਬਾਰ ਕਰੋ ਕਿ ਆਹ ਲੇਲਾ ਵੇਖ ਰਹੇ ਹੋ ਨਾ। ਹਾਂ ਹਾਂ ਇਹ ਲੇਲੇ ਦੀ ਉਮਰ 6 ਮਹੀਨੇ ਪੂਰੀ ਨਹੀਂ। ਅੱਛਾ ਇਹ ਮੁਕੰਮਲ ਬਰੀਡਰ ਹੈ। ਹੂੰ ਔਰ ਇਹਦੇ ਹੀ ਨਾਲ ਦੀਆਂ ਜਿਹੜੀਆਂ ਪੱਠਾਂ ਨੇ ਇੱਥੇ ਇੱਕ ਪੱਠ ਹੋਣੀ ਹੈ ਜੀ ਸ਼ਾਇਦ ਹੁਣ ਉਸ ਬਾੜੇ 'ਚ ਰਾਣਾ ਸਾਹਿਬ ਖਾਕੀ ਜੇ ਕਲਰ ਦੀ ਉਹ ਹੁਣ ਕ੍ਰਾਸ ਹੋ ਗਈ ਹੈ। ਅੱਛਾ ਅੱਛਾ ਉਹਦੀ ਉਮਰ 6 ਯਾਨੀ ਇਹਦੀ ਇਦਾਂ ਲਾ ਲਓ ਇਹਦਾ ਇਹ ਖੀਰੀਆਂ ਸੂ ਪੈਂਦੀਆਂ ਯਾਨੀ ਕਿ 6 ਮਹੀਨਿਆਂ ਤੋਂ ਥੱਲੇ ਹੀ ਯਾਨੀ ਕਿ ਜਿਹੜਾ ਵਾ ਨਾ ਵੀ ਮੁਮਕਿਨਾਤ ਹਾਂ। ਫਿਰ ਜਿਹੜਾ ਤੁਹਾਡਾ ਮੇਨ ਸਵਾਲ ਸੀ ਵੀ ਸੂਣ ਤੋਂ ਕਿੰਨੇ ਦਿਨਾਂ ਬਾਅਦ ਹੋ ਜਾਂਦੀ ਗੱਭਣ ਉਹਦਾ ਕੁੱਲ ਜਵਾਬ ਇਹ ਵੀ ਇਹ ਦਿਨਾਂ ਬਾਅਦ ਹੀ ਹੋ ਜਾਂਦੀ, ਮਹੀਨਿਆਂ ਤੇ ਗੇਮ ਨੂੰ ਨਹੀਂ ਖੜਦੀ। ਅੱਛਾ ਫਿਰ ਇਹਦਾ ਇਹ ਹੈ ਕਿ ਪਹਿਲੇ ਸੂਏ ਆਮ ਤੌਰ ਤੇ ਕਿੰਨੇ ਬੱਚੇ ਦਿੰਦੀ ਆ? ਬੱਚੇ ਜੀ ਇਹ ਤੁਹਾਡੇ ਨਸੀਬਾਂ ਤੇ ਦਿੰਦੀ। ਜਿਹੜੀ ਇਹ ਗੱਲ ਮਸ਼ਹੂਰ ਹੈ ਨਾ ਟੈਡੀ ਬੱਕਰੀ ਬੱਚੇ ਬਹੁਤ ਦਿੰਦੀ ਹੈ ਕੋਨੀ। ਸਿਰਫ ਇਹ ਆ ਕਿ ਬੜੀ ਤੇਜ਼ੀ ਨਾਲ ਬਰੀਡ ਕਰਦੀ ਹੈ ਬੜੀ ਤੇ ਇਹਦੇ 'ਚ ਇੱਕ ਚੀਜ਼ ਜਿਹੜੀ ਮੈਂ ਵੇਖੀ ਇਹ ਫਰਾਕਲ ਨਹੀਂ ਹੁੰਦੀ ਜੀ। ਟੈਡੀ ਬੱਕਰੀ ਗੱਭਣ ਕ੍ਰਾਸ ਹੋਈ ਤੇ ਗੱਭਣ ਹੋ ਜਾਂਦੀ ਹੈ। ਸਮਾਂ ਨਹੀਂ ਮਾਰਦੀ ਦੇਸੀ ਲਫ਼ਜ਼ਾਂ ਜਿਵੇਂ ਮੱਝਾਂ ਦਾਬਾ ਮਾਰੀਆਂ 1.5 ਸਾਲ ਦਾ ਤਰ੍ਹਾਂ ਨਾ ਯਾਨੀ ਕਿ ਇਹਦਾ ਦੇਸੀ ਬੱਕਰੀ ਦਾਬਾ ਮਾਰ ਗਈ 1.5 ਸਾਲ ਬੋਲਣਾ ਹੀ ਨਹੀਂ। ਰਹਿ ਗਈ ਗੱਲ ਬੱਚਿਆਂ ਦੀ, ਬੱਚੇ ਤਕਰੀਬਨ ਓਨੇ ਕੀ ਦਿੰਦੀਆਂ ਲੇਕਿਨ ਵੱਧ ਤਾਂ ਜਾਂਦੇ ਕਿ ਇਹ ਦਾਬਾ ਨਹੀਂ ਮਾਰਦੀਆਂ ਤੁਰੀਆਂ ਰਹਿੰਦੀਆਂ। ਅੱਛਾ ਇੱਕ ਐਵਰੇਜ ਕਿੰਨੇ ਯਾਨੀ ਕਿ ਜਿਹੜਾ ਵਾ ਨਾ ਬੱਚੇ ਤੁਹਾਡੇ ਕੋਲ ਤਾਂ ਹੁਣ ਕਾਫੀ ਸਾਰੇ ਜਾਨਵਰ ਆ ਨਾ ਉੱਥੇ ਇੱਕ ਬੰਦਾ ਇੱਕ ਐਸਟੀਮੇਟ ਦਾ ਕਰਦਾ ਵਾ ਐਵਰੇਜ ਜੀ 2 ਦੀ ਬਣਾ ਜਾਂਦੀ ਥੋੜੀ ਜੀ ਘੱਟ ਰੱਖ। ਪਹਿਲੇ ਸੂਏ 'ਚ ਇੱਕ ਵਾਲਾ ਚੱਲਦਾ ਕਿ ਪਹਿਲੇ ਸੂਏ ਵੀ ਕੁਝ 2 ਦਿੰਦੀ? ਪਹਿਲੇ ਜੀ 2 ਦਿੰਦੀਆਂ ਪਹਿਲੇ ਜੀ 2 ਜ਼ਿਆਦਾ 2 ਅੱਗੇ ਵੀ ਫਿਰ ਜਿਹੜਾ 2-3 ਲੇਕਿਨ ਇੱਕ ਵੀ ਦਿੰਦੀਆਂ ਨੇ। ਅੱਛਾ ਇਹ ਜਿਹੜੀ ਬੱਕਰੀਆਂ ਵਾ ਤੁਹਾਡੀਆਂ ਹਾਂਜੀ ਇਹ 2 ਦਫਾ ਯਾਨੀ ਕਿ ਕਿੰਨੇ ਯਾਨੀ ਕਿ ਕੋਈ 15 ਮਹੀਨੇ ਜਾਂ ਸਾਲ ਕਿੰਨਾ ਟਾਈਮ ਲੈਂਦੀਆਂ ਵਾ 2 ਦਫਾ ਸੋਣੇ 'ਚ? ਆਮ ਬੱਕਰੀ ਜਿਹੜੀ ਹੈ ਨਾ ਜੀ ਉਹ ਅੱਲਾ ਤੁਹਾਡਾ ਭਲਾ ਕਰੇ ਉਹਦਾ ਜਿਹੜਾ ਸਹੀ ਟਾਈਮ ਹੈ ਨਾ ਉਹ 14 ਤੋਂ 16 ਮਹੀਨੇ 'ਚ 2 ਦਫਾ ਸੋਣਾ। 2 ਦਫਾ ਸੋਣਾ ਗੋਬ ਵਿੱਚ ਪਾ ਕੇ 5 ਮਹੀਨਿਆਂ ਦੀ ਗੋਬ ਵੀ ਤੇ ਆ ਗਈ ਨਾ। ਹਾਂ ਇਹਦਾ ਇਹ ਹੈ ਕਿ ਜਿਹੜੀ ਵੱਡੀ ਬੱਕਰੀ ਹੈ 149 ਦਿਨਾਂ ਤੇ ਆਈਡੀਅਲ ਉਹਦਾ ਟਾਈਮ ਹੈ ਸੂਣ ਦਾ। 50 ਵੀ ਕਰ ਜਾਂਦੀ ਆ 48 ਤੇ ਵੀ ਆ ਜਾਂਦੀ ਲੇਕਿਨ 48 ਤੋਂ ਘੱਟ ਜੇ ਜਾਂ 50 ਤੋਂ ਉੱਪਰ ਜਾਣੀ ਸ਼ੁਰੂ ਹੋ ਜਾਵੇ ਤਾਂ ਉਹ ਠੀਕ ਨੇ। ਇਹ ਬੱਕਰੀ ਜਿਹੜੀ ਹੈ ਨਾ ਇਹ ਤੁਸੀਂ ਕਹਿ ਸਕਦੇ ਆ ਕਿ ਤਕਰੀਬਨ 13.5 ਮਹੀਨਿਆਂ 'ਚ 2 ਦਫਾ ਸੂ ਪੈਂਦੀ ਤਕਰੀਬਨ। ਉਹਦੀ ਇਦਾਂ ਲਾ ਲਓ ਵੀ ਉਹ ਬੱਕਰੀ ਬੈਠੀ ਵੇਖੋ ਤੇ ਕੈਮਰਾ ਮਾਰੋ ਉਹਦੇ ਨਾਲ ਲੇਲੀ ਦਿਸਦੀ ਜੀ ਉਹ ਨਿੱਕੀ ਜੀ ਬੈਠੀ ਉਹ ਬੱਕਰੀ ਦੁਬਾਰਾ ਕਰਾਸ ਜੀ। ਯਾਨੀ ਕਿ ਅਗਰ ਇੱਕ ਜਿਹੜੀ ਛੋਟੀ ਛੇਲੀ ਆ ਹਾਂਜੀ ਉਹ
ਉਹ 6 ਮਹੀਨੇ ਬਾਅਦ ਗੱਭਣ ਹੁੰਦੀ ਆ ਹਾਂਜੀ ਹਾਂਜੀ ਹੈ ਤੇ ਉਹ ਕੋਈ ਸਾਲ ਤੋਂ ਘੱਟ 'ਚ ਜਿਹੜਾ ਵਾ ਨਾ ਇਹ ਇੱਕ ਦਫਾ ਸੂਜੇਗੀ। ਹਾਂਜੀ ਉਸ ਤੋਂ ਬਾਅਦ ਯਾਨੀ ਕਿ 1.5 ਸਾਲ 'ਚ ਜਿਹੜੀ ਪੈਦਾਇਸ਼ ਵਾਲੀ ਆ 1.5 ਸਾਲ 'ਚ 2 ਦਫਾ ਸੂਜੇਗੀ ਪਹਿਲੋਂ ਜੀ 1.5 ਸਾਲ ਪਹਿਲਾਂ ਅੱਛਾ ਪਹਿਲੋਂ। ਅੱਛਾ ਇਹ ਤਾਂ ਤੁਹਾਡੇ ਕੋਲ ਹੋ ਗਈਆਂ ਡੈਡੀ ਜਿਹੜੀਆਂ ਅਸੀਂ ਪਹਿਲੇ ਵੱਡੀਆਂ ਬੱਕਰੀਆਂ ਤੁਹਾਡੀਆਂ ਦੇਖੀਆਂ ਵਾ। ਉਹਦੇ 'ਚ ਤੁਹਾਡੇ ਕੋਲ ਕਿਹੜੀ ਨਸਲਾਂ ਜਿਹੜੀਆਂ ਵਾ ਨਾ ਹੈ ਆ? ਉਹਦੇ 'ਚ ਪਿਓਰਿਟੀ ਕੋਈ ਵੀ ਨਹੀਂ। ਅੱਛਾ ਦੋਗਲੀ ਆ, ਦੋਗਲੀ ਦੇ ਵਿੱਚ ਮੱਖੀ ਚੀਨੀ ਵੀ ਮੌਜੂਦ ਹੈ ਜੀ, ਹੂੰ ਦੋਗਲੀ ਦੇ ਵਿੱਚ ਜਿਹੜਾ ਨਾਗਰੀ ਵੀ ਮੌਜੂਦ ਹੈ, ਹੂੰ ਦੋਗਲੀ ਦੇ ਵਿੱਚ ਲੈਲਪੁਰੀ ਵੀ ਮੌਜੂਦ ਹੈ, ਲੇਕਿਨ ਉਹਦੇ ਵਿੱਚ ਪਿਓਰ ਕੋਈ ਵੀ ਨਹੀਂ ਹੂੰ ਹੈ ਸਾਰੀਆਂ ਦੋਗਲ। ਅੱਛਾ ਇੱਕ ਤਾਂ ਸਾਡੇ ਆਮ ਤੌਰ ਤੇ ਨਾ ਇਹ ਹੁੰਦਾ ਵਾ ਕਿ ਵੀ ਆ ਦੇਸੀ ਪਿਓਰ ਬੱਕਰੀ ਜਿਹੜੀ ਆ ਨਾ ਜਾਂ ਆ ਗਈ ਟੈਡੀ ਆ ਗਈ ਹੈ ਹਾਂਜੀ ਤੇ ਆ ਜਿਹੜੀ ਦੋਗਲੀ ਆ ਜਿਹੜਾ ਵਾ ਤੁਸੀਂ ਦੋਗਲੀ ਨੂੰ ਕਿਉਂ ਪ੍ਰੈਫਰ ਕਰਦੇ ਆ ਜਿਹੜਾ ਵਾ ਜਿਹੜੀ ਦੇਸੀ ਖਾਲਸ ਦੇ ਬਜਾਏ? ਪੰਜਾਬੀ ਦੀ ਕਹਾਵਤ ਹੈ ਜੀ ਲੰਮੇ ਬੰਦੇ ਦਾ ਕੁੱਬ ਛੇਤੀ ਨਿਕਲ ਜਾਂਦਾ, ਹੂੰ ਔਰ ਇਹ ਗੱਲ ਸੱਚ ਵੀ। ਹੂੰ ਜਿਹੜੀ ਦੇਸੀ ਬੱਕਰੀ ਆ ਨਾ ਜੀ ਮੈਂ ਇਹ ਰੱਖੀਆਂ ਨੇ, ਹੂੰ ਮੈਨੂੰ ਹੱਕ ਕੇ ਕਹਿਣ ਦਾ ਕਿਉਂਕਿ ਮੈਂ ਪ੍ਰੈਕਟੀਕਲੀ ਕਰਕੇ ਛੱਡ ਚੁੱਕਿਆ। ਹੂੰ ਮੇਰੇ ਬਾੜੇ ਚਲੇ ਜਾਓ ਜੀ, ਇੱਕ ਬੱਕਰੀ ਆ ਜਿਹੜੀ ਮੈਂ 1,05,000 ਦੀ ਲਈ ਸੀ, ਉਹ ਮੇਰੇ ਮਤਲਬ ਗਾਟੇ ਹੀ ਫਿੱਟ ਹੈ। ਹੂੰ ਉਹ ਜਿਵੇਂ ਸਿਆਣੇ ਆਂਦੇ ਆ ਨਾ ਜੀ ਕਿ ਲਾਡਲੀ ਔਲਾਦ, ਲਾਡਲੀ ਬੁੱਢੀ ਤੇ ਲਾਡਲਾ ਜਾਨਵਰ, ਇਹਦੇ 'ਚ ਘਾਟਾ ਹੀ ਘਾਟਾ, ਇਹਦੇ 'ਚ ਕੋਈ ਖੱਟ ਨਹੀਂ ਸਕਦਾ। ਬਿਲਕੁਲ ਉਹ ਗੱਲ ਹੈ ਰਾਣਾ ਸਾਹਿਬ, ਜਿਹੜੀ ਹੈ ਨਾ ਤੁਸੀਂ ਜਿਹਨੂੰ ਆਨੇ ਵੀ ਵੱਡੀ ਬੱਕਰੀ, ਇੱਕ ਤੇ ਇਹਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹਦੇ ਅੱਗੇ ਤੁਸੀਂ ਫਰਜ਼ ਕਰੋ 20 ਕਿਲੋ ਪੱਠੇ ਪਾਏ ਆ ਨਾ, ਇਹਨੇ 5 ਕਿਲੋ ਖਾਣੇ, 15 ਕਿਲੋ ਬਰਬਾਦ ਕਰੇ। ਹੁਣ ਇੱਧਰ ਗੌਰ ਕਰਿਓ, ਵਿੱਚ ਬੈਠੀ ਹੈ, ਹਾਂ ਵਿੱਚ ਬੈਠੀ ਹੈ ਨਾ, ਇਹ ਨਸਲ ਦੀ ਮੈਨੂੰ ਸਮਝ ਨਹੀਂ, ਇਹ ਵਿੱਚੇ ਹੀ ਮੇਂਗਣਾ ਕਰੀ ਜਾਣੀਆਂ, ਕੱਲੀਆਂ ਮੇਂਗਣਾ ਰਹਿ ਜਾਣੀਆਂ, ਸ਼ਾਮ ਨੂੰ ਇੱਥੇ ਇੱਕ ਆਹ ਵਾਲਾ ਤੀਲਾ ਵੀ ਵਿੱਚ ਨਹੀਂ ਹੋਣਾ, ਯਾਨੀ ਕਿ ਹਰ ਕਿਸਮ ਦਾ ਜਿਹੜਾ ਵਾ ਨਾ ਖਾ ਜਾਂਦੀਆਂ, ਖਾ ਜਾਂਦੇ ਸਬਰ ਸ਼ੁਕਰ ਵਾਲੇ ਸਾਹਿਬ। ਉਹ ਹੁੰਦੀਆਂ ਨੇ ਜੀ, ਮੈਂ ਹੁਣ ਉਹ ਲਫ਼ਜ਼ ਨਹੀਂ ਕਹਿਣਾ, ਉਹਦੇ ਸ਼ੌਕੀਨ ਨੇ, ਅਲੀਟ ਕਲਾਸ, ਉਹ ਭਈ ਆਪਣੇ ਬਾਰੇ 'ਚ ਹੀ ਨੇ। ਅੱਛਾ ਇੱਕ ਇਹ ਸੀ ਕਿ ਇਹ ਦੂਜਾ ਮਾਜ਼ਰਤ ਜਿਹੜਾ ਤੁਸੀਂ ਪ੍ਰੈਫਰ ਕਰਨ ਦੀ ਗੱਲ ਕਹੀ ਹੈ, ਪ੍ਰੈਫਰ ਜੀ ਜ਼ਾਤੀ ਤਜਰਬਾ ਕਿ ਸਭ ਤੋਂ ਲੰਮਾ ਟਾਈਮ ਸੂਣ ਦੇ ਉੱਤੇ ਜਿਹੜਾ ਨਾ ਉਹ ਵੱਡੀ ਬੱਕਰੀ ਲਈ। ਦੋਗਲੀ ਬੱਕਰੀ ਵੀ ਛੇਤੀ ਬਰੀਡ ਕਰਦੀ ਹੈ, ਯਾਨੀ ਟੈਡੀ ਦੇ ਲਾਗੇ ਲਾਗੇ ਡਿੱਗ ਪਈ ਨੇੜੇ ਨੇੜੇ। ਹਾਂਜੀ ਅੱਛਾ ਇਹ ਜਿਹੜੀ ਇੱਕ ਪੱਠ ਆ ਜਿਹੜੀ ਕਿ ਗੱਭਣ ਹੋਣੇ ਵਾਲੀ ਆ, ਹਾਂਜੀ ਹਾਂਜੀ, ਉਸ ਦਾ ਕੀ ਮਾਰਕੀਟ 'ਚ ਰੇਟ ਹੈ ਟੈਡੀ ਦਾ ਜਿਹੜਾ ਵਾ ਨਾ? ਵੈਸੇ ਤਾਂ ਜਾਨਵਰ ਵੇਰੀ ਕਰਦਾ, ਇੱਕ ਜਰਨਲ ਜੀ ਅਜ਼ੰਪਸ਼ਨ ਹੁੰਦੀ ਹੈ ਕਿ ਬੰਦੇ ਵੀ ਇੱਥੋਂ ਇੱਥੇ ਤੱਕ ਜਿਹੜਾ ਵਾ ਨਾ। ਇਹ ਸਵਾਲ ਤੁਸੀਂ ਬੜਾ ਹੀ ਚੰਗਾ ਕੀਤਾ ਤੇ ਇਹਦਾ ਮੈਂ ਖੁੱਲ੍ਹ ਕੇ ਜਵਾਬ ਦੇਣਾ, ਲੇਕਿਨ ਐਡਿਟ ਨਾ ਕਰਿਓ ਪਲੀਜ਼, ਨਹੀਂ ਐਡਿਟ ਮਿਹਰਬਾਨੀ। ਇਹ ਨਾ ਜੀ, ਇਹ ਆ ਜਾਂਦੀ, ਇਹਨੂੰ ਆਮ ਤੌਰ ਤੇ ਸਾਡੇ ਨਾਲ ਸ਼ਹਿਰਾਂ ਦੇ ਵਿੱਚ ਹੀ ਆ, ਲਾ ਲਓ ਲੋਕ ਆਂਦੇ ਜੀ ਫੈਂਸੀ ਬਰੀਡ ਆ, ਵੇਖੋ ਕੰਨ ਖੜੇ ਆ ਨਾ ਜੀ, ਹਾਂ ਕੋਈ ਆਂਦਾ ਜੀ ਆ ਕੰਨ ਜਿਹੜੇ ਖੜੇ ਬੜੇ ਚੰਗੇ, ਇਹਦਾ ਕੋਈ ਰੇਟ ਨਹੀਂ ਜੀ। ਇਹਦੇ ਇੱਕ ਤੇ ਫਾਰਮ ਨੇ ਪੂਰੇ ਸੂਰੇ ਜੇ ਟੈਡੀ ਦੇ, ਦੂਜਾ ਇਹ ਜਾਜ਼ਬੇ ਨਜ਼ਰ ਹੁੰਦੀ, ਜਿਵੇਂ ਹੁਣ ਆ ਵੇਖਿਓ ਸੁੱਤੀ ਖਲੋ ਜੋ, ਮੈਂ ਆ ਛੋਟੇ ਆ ਵੇਖਿਓ, ਹਾਂ ਇਹ ਖੜੇ ਹੁਣ ਇਹਦੇ ਚ ਗੌਰ ਨਾਲ ਇਹਨੂੰ ਵੇਖੋ, ਤੁਹਾਡਾ ਜੀ ਕਰਨ ਡਿਆ ਨਾਲ ਲੈ ਜਾ। ਹਾਂ ਜਰਮਨ ਸ਼ੈਫਰਡ ਤਰ੍ਹਾਂ ਹੀ ਲੱਗਦੀ ਆ ਖੜੇ ਕਰਨਾ। ਚਲੋ ਉਹ ਤਾਂ ਖੈਰ ਜਾਨਵਰ ਇਹ ਹਲਾਲ, ਅੱਲਾ ਖੈਰ ਕਰ। ਆ ਵੇਖਿਓ ਜੀ, ਖੂਬਸੂਰਤ ਲੱਗਦੀ ਨਾ, ਕੰਨ ਖੜੇ ਆ ਜਿਹੜੇ। ਇਹਦਾ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਹੈ ਜੀ, ਜਦੋਂ ਗਾਹਕ ਆਣ ਕੇ ਖੜ ਜਾਂਦਾ ਨਾ, ਇਹਦਾ ਕੋਈ ਰੇਟ ਨਹੀਂ। ਹਿਰਨੀ ਵਾਲੇ ਹਿਸਾਬ ਵਿੱਚ ਇਹ ਤਾਂ ਤੇ ਬੰਦਾ ਜਿਹਨੇ ਰੱਖੀਆਂ ਜੀ ਰਾਣਾ ਸਾਹਿਬ, ਅੱਲਾ ਉਹਨੂੰ ਹੀ ਮਾਨ ਦੇਵੇ। ਮੈਂ ਸਾਰੀਆਂ ਬਿਲਕੁਲ ਕਸਾਈ ਦੇ ਮੁੱਲ ਤੇ ਇਕੱਠੀਆਂ ਕੀਤੀਆਂ। ਇਹਦੇ 'ਚ ਇਹ ਹੁੰਦਾ ਵੀ ਉਹ ਜੀ ਕੰਨ ਬੜੇ ਖੜੇ ਆ, ਬੜੇ ਸੋਹਣੇ ਆ, ਇਹ ਜੀ ਫਲਾਣੇ ਆ। ਬਲਕਿ ਰਾਤੀ ਮੈਂ ਫੇਸਬੁੱਕ ਤੇ ਵੇਖਣ ਡਿਆ ਸੀ ਜੀ, ਇੱਕ ਇਹ ਅਬਲਕ ਲੇਲਾ, ਉਹ ਗਾਲਬਨ 4.5 ਲੱਖ ਰੁਪਏ ਦਾ ਜੀ, ਐਡਾ ਕੋ ਹਾਰ ਪਾ ਕੇ 5-6 ਜਣੇ ਬੈਠੇ ਆ। ਮਕਸਦ ਮੈਂ ਇਸ ਤੋਂ ਮਜ਼ੀਦ ਇਸ ਤੋਂ ਨਹੀਂ ਚਾਹ ਰਿਹਾ ਗੱਲ ਕਰਨਾ ਵੀ ਕਿਸੇ ਨੂੰ ਜ਼ਾਤੀ ਤੌਰ ਤੇ ਕੋਈ ਹਰਟ ਨਾ ਹੋ ਜਾਵੇ। ਇਹਦੇ ਵਿੱਚ ਨਾ ਇਹ ਆ ਜਾਂਦੀ ਹੈ ਜੀ ਪਿਓਰਿਟੀ 'ਚ, ਇਹ ਇੱਕ ਬਰੀਡ ਆ ਜਾਂਦੀ ਆ। ਦੂਜਾ ਟੈਡੀ ਨਸਲ ਇੱਥੇ ਸਾਡੇ ਪੰਜਾਬ 'ਚ ਘੱਟ। ਇਹਦਾ ਜਿਹੜਾ ਤੁਸੀਂ ਨਫੇ ਦੀ ਮਾਰਕੀਟ ਦੀ ਗੱਲ ਕਹੀ ਸੀ ਨਾ, ਉਹਦਾ ਜਵਾਬ ਇਹ ਆ, ਇਹਦਾ ਜਿੱਥੇ ਹੀ ਦਾ ਲੱਗੇ ਵਿਕ ਜਾਂਦੀ। ਅੱਛਾ ਇਹ ਵੈਸੇ ਕਿਹੜੇ ਇਲਾਕੇ 'ਚ ਸਾਡੇ ਪਾਕਿਸਤਾਨ 'ਚ ਜ਼ਿਆਦਾ ਜਿਹੜੀ ਹੈ ਨਾ ਹੈ ਆ? ਬਾਰਡਰ ਨਾ ਮੁਲਹਿਕਾ ਇਲਾਕੇ, ਇੰਡੀਆ ਦੇ ਬਾਰਡਰ ਨਾਲ ਸਾਡੇ ਇੱਥੇ ਏਰੀਆ 'ਚ ਗੱਲ ਕਰੋਗੇ ਨਾ ਤਾਂ ਬਹਾਵਲ ਨਗਰ ਬਾਰਡਰ ਏਰੀਆ, ਰਾਜਸਥਾਨ ਮਿਨਸ਼ਰਾਬਾਦ ਬਾਰਡਰ ਏਰੀਆ, ਫੋਟਾਬਾਸ ਬਾਰਡਰ ਏਰੀਆ, ਰੋਈ, ਮਰੋਟ, ਇਹਨਾਂ ਸਾਰੇ ਬਾਰਡਰ ਏਰੀਆ ਦੇ ਵਿੱਚੋਂ ਮਿਲਦੀ। ਅੱਛਾ ਰਾਣਾ ਸਾਹਿਬ ਨੇ ਇੱਕ ਸਵਾਲ ਹਾਂ ਫੇਰ ਵੀ ਇੱਕ ਜਿਹੜੀ ਬੱਕਰੀ ਅਗਰ ਜੇ ਕੋਈ ਬੰਦਾ ਰੱਖਣਾ ਚੱਲ ਜਿਹੜੀ ਗੱਭਣ ਹੋਣ ਦੇ ਨੇੜੇ ਵੀ ਉਹਦੀ ਪਲੱਸ ਮਾਈਨਸ ਵਿੱਚ ਕਿੰਨੇ ਹਜ਼ਾਰ ਦੀ ਆ? ਯਾਰ ਮੈਂ ਰੇਂਜ ਇਸ ਤੋਂ ਨਹੀਂ ਦੇਣਾ ਚਾਹ ਰਿਹਾ ਕਿ ਬੰਦਾ ਬਾਅਦ ਚ ਨਾ, ਲੇਕਿਨ ਤੁਸੀਂ ਇਹਨੂੰ 45,000 ਰੇਂਜ ਕਰ ਲਓ। ਹਾਂ ਉਹ ਨਹੀਂ ਉਹ 40 ਤੋਂ 50, ਹਾਂ 40-50 ਇਸ ਤੋਂ ਸਸਤੀ, ਮੈਂ ਤੇ ਇਹ ਤੋਂ ਵੀ ਸਸਤੀਆਂ ਇਕੱਠੀਆਂ 35 ਤੋਂ ਬੰਦਾ ਇੱਕ ਹੁੰਦਾ ਨਾ, ਬੰਦਾ ਕਹਿੰਦਾ ਕਿ ਇੱਥੋਂ ਤੋਂ ਇੱਥੇ ਤੱਕ ਜਿਹੜੀ ਤਕਰੀਬਨ। ਅੱਛਾ ਇਹ ਤਾਂ ਹੋ ਗਈ ਉਹ। ਅਗਰ ਜਿਹੜੀ ਸੂਈ ਹੋਈ ਬੱਕਰੀ ਆ ਤੇ ਉਹਦੇ 2 ਬੱਚੇ ਆ,
ਹਾਂਜੀ ਹੈ ਉਸ ਦਾ ਕੀ ਰੇਟ ਆ? ਕਿਉਂਕਿ ਇੱਕ ਫਿਜ਼ੀਬਿਲਟੀ ਜਦੋਂ ਵੀ ਕੋਈ ਬੰਦਾ ਕਾਊਂਟ ਕਰਦਾ ਹੁੰਦਾ ਵਾ ਨਾ, ਉਹ ਬਹੁਤ ਜ਼ਿਆਦਾ ਕੈਲਕੂਲੇਸ਼ਨ ਨਹੀਂ, ਲੇਕਿਨ ਬਗੈਰ ਫਿਜ਼ੀਬਿਲਟੀ ਤੋਂ ਵੀ ਕੰਮ ਯਾਨੀ ਕਿ ਜਿਹੜਾ ਵਾ ਨਾ ਉਹ ਵੀ ਨਹੀਂ ਹੈ। ਉਹ ਡਿਪੈਂਡ ਕਰਦਾ ਵੀ ਜੇ ਤੇ ਜਿਹੜੀਆਂ ਇਹਨਾਂ ਨੇ ਹੁਣ ਨਿਸ਼ਾਨੀਆਂ ਰੱਖੀਆਂ ਨਾ ਵੀ ਮਤਲਬ ਕੰਨਾਂ ਦੇ ਖੜੇ ਨੇ, ਜਿੰਨੀ ਜ਼ਿਆਦਾ ਖੂਬਸੂਰਤ ਲੱਗ ਜਾਂ 10,000 ਰੁਪਏ ਉੱਤੇ ਪਾ ਲਓ ਜੀ। ਵੀ ਗੱਭਣ ਹੈ ਤੇ 45-50 ਕਰ ਲਓ, 40 ਕਰ ਲਓ, 40 ਕਰ ਲਓ, ਤੇ ਅਗਰ ਫਰਜ਼ ਕਰੋ ਸੂਈ ਹੈ 2 ਜਾ ਨੇ ਮਗਰ, ਤੇ ਤੁਸੀਂ ਇਦਾਂ ਕਰ ਲਓ ਵੀ 7-7 ਹਜ਼ਾਰ ਦਾ ਜਾ ਕਰ ਲਓ। ਇਹ ਬਣ ਗਿਆ 7 ਦੂਣੀ 14, 54,000 55 ਦੀ, ਯਾਨੀ ਕਿ 50 ਤੋਂ 60,000 ਦੀ ਰੇਂਜ ਹਾਂਜੀ ਜਿਹੜਾ ਵਾ ਨਾ ਇਹ ਹੈ। ਤੇ ਹੁਣ ਅਸੀਂ ਆਨੇ ਆ ਕਿ ਜਿਹੜੀ ਦੋਗਲੀ ਬੱਕਰੀ ਆ, ਦੇਸੀ ਦਾ ਤੁਸੀਂ ਦੱਸਿਆ ਵੀ ਲੱਖ ਉਹ ਤਾਂ ਲੱਖ ਤੋਂ ਵੀ ਉੱਪਰ, ਜਿਹੜੀ ਦੋਗਲੀ ਬੱਕਰੀ ਆ ਉਹ ਜਿਹੜੀ ਆਮ ਇੱਕ ਗੱਭਣ ਹੋਣੇ ਵਾਲੀ ਬੱਕਰੀ ਆ ਜਿਹੜੀ, ਉਸ ਦੀ ਕੀ ਪ੍ਰਾਈਸ ਆ ਐਵਰੇਜ, ਕਿੰਨੀ ਕੁ ਰੇਂਜ 'ਚ ਜਿਹੜਾ ਵਾ ਨਾ ਇੱਕ ਪ੍ਰਾਈਸ ਜੀ? ਈਦ ਤੋਂ ਪਹਿਲਾਂ ਤੇ ਰਾਣਾ ਸਾਹਿਬ ਬੱਕਰੀ ਜਿਹੜੀ ਉਹ ਵੀ ਜਿਹੜੀ ਔਸਤਨ ਬੱਕਰੀ ਸੀ ਨਾ, ਮਤਲਬ ਗੱਭਣ, ਉਹ ਤੁਹਾਨੂੰ 65,000 ਰੁਪਏ ਦੇ ਇਰਦ ਗਿਰਦ ਜਿਹੜੀ ਹੈ ਨਾ ਬੀ ਪਲੱਸ ਕੈਟਾਗਰੀ ਦੀ ਮਿਲਦੀ ਪਈ ਸੀਗੀ। ਕੁਰਬਾਨੀ 'ਚ ਜਦੋਂ ਵੱਛੇ ਨੂੰ ਮਾਰ ਪਈ ਆ, ਤੇ ਮੈਂ ਇਦੋਂ ਬਾਅਦ ਮੰਡੀ ਗਿਆ ਤੇ ਯਕੀਨ ਜਾਣੋ ਕਿ 2 ਮੰਡੀਆਂ ਮੇਰੇ ਕੋਲ ਖਰੀਦਾਰੀ ਨਹੀਂ ਹੋਈ। ਹੈਰਾਨ ਕੁਨ ਰੇਟ ਵੱਧ ਗਏ, ਹੈਰਾਨ ਕੁਨ ਵੱਧ ਗਏ ਦੋਗੜੀ ਦੇ। ਯਾਨੀ ਤੁਸੀਂ ਇਹ ਲਾ ਲਓ ਵੀ ਜਿਹੜੀ ਦੋਗੜੀ 65,000 ਰੁਪਏ ਦੀ ਸੀ ਨਾ ਭਾਜੀ, ਉਹ 85,000 ਰੁਪਏ ਦੀ ਹੱਥ ਨਹੀਂ ਲੱਗਣ ਡਿਆ। ਨਹੀਂ ਉਹ ਤਾਂ ਰੇਟ ਦਾ ਤਾਂ ਬਿਲਕੁਲ ਇਸ ਤਰ੍ਹਾਂ ਹੀ ਨੇ। ਮੇਰੇ ਕੋਲ 2-4 ਮਹੀਨੇ ਦੇ ਨਾ ਛੇਲੇ ਸੀ, ਤੇ ਉਹ ਮੈਂ ਹੱਸ ਰਿਹਾ ਇਹਨਾਂ ਨੂੰ, ਮੈਂ ਕਿਹਾ ਵੀ ਇਹ 15-15 20,000 ਦੇ। ਖਾਲਦ ਕਹਿੰਦਾ ਵੀ ਇਹ 20,000 ਦੇ ਨਹੀਂ ਹੈ, ਉਹ ਅਸੀਂ ਤੇ 46,500 ਦੇ ਉਹ ਦੋ ਨਾ ਵਿਕ ਗਏ। ਤੇ ਇਹ ਉਦੋਂ ਕਹਿ ਰਹੇ ਸੀ ਵੀ ਇਹਨੂੰ, ਸਾਨੂੰ ਉਦੋਂ ਅੰਦਾਜ਼ਾ ਹੋ ਗਿਆ ਕਿ ਵੀ ਇਹਨਾਂ ਦੇ ਰੇਟ ਜਿਹੜੇ ਆ ਨਾ ਹੁਣ ਉਹ ਨਹੀਂ ਹਿਸਾਬ ਹੈ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਨਾ, ਵੀ 10 ਤੋਂ 15,000 ਦਾ ਛੇਲਾ ਜਿਹੜਾ ਵਾ ਨਾ 3-4 ਮਹੀਨੇ ਦਾ ਛੋਟਾ ਮਿਲ ਜਾਂਦਾ ਵਾ। ਤੇ ਅੱਛਾ, ਜਿਸ ਤਰ੍ਹਾਂ ਹੁਣ ਇੱਕ ਬੱਕਰੀ ਮਾਸ਼ਾਅੱਲਾ ਉਹ ਖੜੀ ਹੈ ਤੁਹਾਡੀ, ਉਹ ਖਾਲਦ ਕਿਹੜੀ ਵਾਲਾ ਜੀ? ਹਾਂ ਆ ਜਿਹੜੇ ਪੈਰ ਅੰਦਰ ਆ ਤੇ ਉਹ ਕੁਰਲੀ ਦੇ ਵਿੱਚ ਜਿਹੜੀ ਖੜੀ? ਹਾਂਜੀ। ਇਹ ਸੂਈ ਹੋਈ ਆ? ਨਹੀਂ ਜੀ, ਤਿਆਰ ਹੈ। ਇਹ ਸੂਣੇ ਵਾਲੀ ਆ? ਹਾਂਜੀ। ਜਿਹੜੀਆਂ ਮੋਟੀਆਂ ਲੱਗਣਗੀਆਂ ਤਿਆਰ ਹੈ ਜੀ। ਅੱਛਾ, ਇਹ ਹੁਣ ਇਸ ਟਾਈਮ ਜਿਹੜਾ ਵਾ ਨਾ ਬੱਕਰੀ, ਇਸ ਤਰ੍ਹਾਂ ਦੀ ਬੱਕਰੀ ਜਿਹੜੀ ਆ, ਇਹ ਇਸ ਤਰ੍ਹਾਂ ਦੀ ਸਿਹਤ ਵਾਲੀ ਬੱਕਰੀ ਜਿਹੜੀ ਆ, ਹਾਂਜੀ, ਉਸ ਦੀ ਕੀ ਪ੍ਰਾਈਸ? 40-45। ਲੇਕਿਨ ਮੈਂ ਜਦੋਂ ਲਿਆ ਸੀ ਖਾਲੀ ਲਿਆ ਸਾਂ, ਮੈਂ 30-32 31 30 ਤੇ ਨਾਲੇ ਥੋੜੀਆਂ ਜਿਹੀਆਂ ਲਿਸੀਆਂ ਸਨ। ਮੇਰਾ ਇਹ ਮੰਨਣਾ ਵੀ ਜੇ ਇਸ ਡੰਗਰ ਦਾ ਜੂ ਮੈਂ 10,000 ਵੱਧ ਭਰਨਾ, 2,000 ਖਵਾਵਾਂਗਾ ਉਦਾਂ ਦੀ ਹੋ ਜੂ। ਅਜ਼ਾਨ ਹੋ ਗਏ। ਅੱਛਾ ਜੀ, ਇੱਕ ਮੇਰਾ ਸਵਾਲ ਇਹ ਸੀ ਕਿ ਤੁਸੀਂ ਇੱਕ ਚਾਰੇ ਦਾ ਤਾਂ ਦੱਸ ਦਿੱਤਾ ਵੀ ਤੁਹਾਡਾ ਇੰਨਾ ਜਿਹੜਾ ਵਾ ਨਾ ਲੱਗਦਾ ਵਾ, ਜੀ, ਤੇ ਚਰਾਈ ਵੀ ਕਰਦੇ ਆ ਤੁਸੀਂ? ਨਹੀਂ ਜੀ, ਚਰਾਈ ਮੈਂ ਜਦੋਂ ਤੇ ਫਸਲ ਉਜੜਦੀ ਹੈ ਨਾ, ਜਿੱਦਾਂ ਲਾ ਲਓ ਹੁਣ ਸਾਡੇ ਕਾਟਨ ਉਜੜਨੀ ਹੈ, ਕਪਾਹ, ਉਦੋਂ ਕੋ ਦਾ ਲੱਗ ਗਿਆ ਤੇ ਕਰਾ ਲਈ। ਲੇਕਿਨ ਤੁਸੀਂ ਇਹ ਕਹਿ ਸਕਦੇ ਆ ਕਿ ਤਕਰੀਬਨ ਮੈਂ ਇਹਨਾਂ ਨੂੰ ਵੱਢ ਕੇ ਤੇ ਕੁਤਰਾ ਕਰਕੇ ਪੱਠੇ ਪਾਣੇ। ਠੀਕ ਹੈ। ਅੱਛਾ, ਦੂਸਰਾ ਇਹ ਹੈ ਕਿ ਕੋਈ ਵੰਡਾ ਛੰਡਾ ਜਿਹੜਾ ਵਾ ਉਸ ਦਾ ਕੀ ਹੈ? ਵੰਡੇ ਦਾ ਜੀ ਮੇਰਾ ਇਹ ਰੂਟੀਨ ਹੈ ਕਿ ਜਿੱਦਾਂ ਮਸਲਨ ਹੁਣ ਲਾ ਲਓ ਕਿ ਆ ਜੰਤਰ ਚੱਲ ਰਿਹਾ, ਤੇ ਮੈਂ ਸਮਝਣਾ ਵੀ ਭਾਵੇਂ ਕੋ ਗੱਭਣ ਹੈ ਤੇ ਭਾਵੇਂ ਕੋ ਖਾਲੀ ਹੈ ਤੇ ਭਾਵੇਂ ਕੋ ਬੱਚਿਆਂ ਵਾਲੀ ਹੈ, ਇਹਨੂੰ ਵੰਡੇ ਦੀ ਕੋਈ ਜ਼ਰੂਰਤ ਨਹੀਂ। ਜੰਤਰ ਇੱਕ ਮੁਕੰਮਲ? ਹਾਂਜੀ, ਕਿਉਂਕਿ ਇਹਨੂੰ ਤੁਸੀਂ ਨੈਟ ਤੋਂ ਗੂਗਲ ਕਰਕੇ ਵੀ ਇਹਦੀ ਸਾਇੰਟੀਫਿਕ ਵੀ ਤੁਸੀਂ ਪੜ੍ਹ ਸਕਦੇ ਹੋ। ਜਿਨ੍ਹਾਂ ਦਿਨਾਂ ਦੇ ਵਿੱਚ ਲਾ ਲਓ ਕਿ ਕੋਈ ਮਾੜੀ ਖੁਰਾਕ ਹੈ, ਯਾਨੀ ਕਿ ਕੋਈ ਨਹੀਂ ਚੰਗੇ ਪੱਠਿਆਂ ਦਾ ਆਸਰਾ, ਤੇ ਬੱਕਰੀਆਂ ਤਿਆਰ ਨੇ, ਫਿਰ ਮੈਂ ਇਹ ਕਰਨਾ ਹੁੰਦਾ ਕਿ 1.5 ਮਹੀਨਾ ਸੂਣ ਤੋਂ ਪਹਿਲਾਂ ਤੇ ਤਕਰੀਬਨ 1 ਮਹੀਨਾ 1.5 ਮਹੀਨਾ ਬਾਅਦ ਤੱਕ, ਤਾਂ ਕਿ ਪੇਟ 'ਚ ਵੀ ਜਾ ਖੁਰਾਕ ਲੈ ਰਿਹਾ ਤੇ ਬਾਹਰ ਆਣ ਕੇ ਵੀ ਉਹਨੇ ਖੁਰਾਕ ਹੀ ਲੈਣੀ ਹੈ, ਕਿਉਂਕਿ ਦੁੱਧ ਦੀ ਜ਼ਰੂਰਤ ਆ ਤੇ ਖੁਰਾਕ ਚਾਹੀਦੀ। ਕਿ ਜਾ ਅੱਛਾ ਭੜ ਜਾਵੇ। ਉਹ ਲਾ ਲਓ ਟੋਟਲ 3 ਮਹੀਨੇ ਫੀ ਸੂਆ ਜਿਹੜਾ ਨਾ, ਉਹ ਮੈਂ ਜਾਨਵਰਾਂ ਨੂੰ ਜਿਹੜਾ ਵੀ ਮੇਰਾ ਮੌਸਮੀ ਘਰ ਦੀ ਗੰਦਮ ਸ਼ੰਦਮ ਹੁੰਦੀ ਹੈ ਨਾ, ਉਹ ਤੁਸੀਂ ਫੀ ਜਾਨਵਰ ਕਿਤਨਾ ਕੁ ਜਿਹੜਾ ਵਾ ਨਾ ਤਕਰੀਬਨ ਪਾਓ? 1 ਪਾਓ ਜਿਹੜਾ ਤਕਰੀਬਨ ਇੱਕ, ਔਰ ਉਹਦੇ 'ਚ ਤੁਸੀਂ ਹਾਂ। ਅੱਛਾ, ਤੁਸੀਂ ਜਿਹੜਾ ਵੰਡਾ ਪਾਉਂਦੇ ਆ, ਮੱਕੀ ਕਣਕ ਕਿਹੜਾ ਅਨਾਜ ਇਸਤੇਮਾਲ ਕਰਦੇ ਆ? ਮੇਰਾ ਜੀ ਜਿਹੜਾ ਵੰਡਾ ਨਾ, ਉਹਦੇ 'ਚ ਮਕਈ ਮੈਂ ਇਸਤੇਮਾਲ ਨਹੀਂ ਕਰਦਾ, ਕਿਉਂਕਿ ਇੱਕ ਤਾਂ ਸਾਡੇ ਇਸ ਏਰੀਏ 'ਚ ਹੁੰਦੀ ਨਹੀਂ। ਅੱਛਾ, ਠੀਕ ਹੈ। ਗੰਦਮ ਕਿਉਂਕਿ ਸਾਡੇ ਘਰ ਦੀ ਹੁੰਦੀ ਹੈ, ਔਰ ਗੰਦਮ ਤਕੜੀ ਸ਼ੈ। ਠੀਕ ਹੈ। ਹਾਂ, ਇਹ ਤਰੀਕਾ ਜ਼ਰੂਰ ਹੈ ਕਿ ਸਵਾਏ ਪੋ ਮਾਗ ਦੇ ਮੈਂ ਗੰਦਮ ਭੇਂ ਕੇ ਬੱਕਰੀਆਂ ਨੂੰ ਪਾਣੀ। ਅੱਛਾ, ਯਾਨੀ ਕਿ ਅੱਛਾ, ਇੱਕ ਹੋਰ ਆ ਵੀ ਉਹਦਾ ਤੁਸੀਂ ਦਲੀਆ ਬਣਾਉਂਦੇ ਆ ਕਿ ਸਬੂਤੀ ਗੰਦਮ ਜਿਹੜੀ ਆ ਨਾ ਉਹ ਪਾਉਂਦੇ ਆ? ਸਾਬਤ ਗੰਦਮ ਭੇ ਦੇਣੀ ਹੈ ਜੀ, ਰਾਤ ਭਿੱਜੀ ਰਹੀ, ਸਵੇਰ ਸੇਵੀਆਂ ਵਾਲਾ ਛਾਨਣਾ ਨਹੀਂ ਹੁੰਦਾ, ਉਹ ਛਾਨਣੇ ਦੇ ਵਿੱਚੋਂ ਦੀ ਕੱਢ ਕੇ ਤੇ ਕਿਸੇ ਪੱਲੀ ਤੇ ਖਿਲਾਰ ਦੇਣੀ। ਜਦੋਂ ਉੱਪਰੋਂ ਹਵਾ ਫਿਰ ਜਾਵੇ, ਹਵਾ ਫਿਰ ਗਈ ਤੇ ਉਰੇ ਸ਼ਾਮ ਨੂੰ ਜਦੋਂ ਚਾਰਾ ਖਾ ਲਿਆ ਤੇ ਸ਼ਾਮ ਨੂੰ ਅੱਜ ਦਾ ਵਧੇ ਪੱਠੇ ਲਾ ਲਓ, ਕੋਈ ਸ਼ੈ ਵਧੀ ਉਹਨਾਂ ਤੇ ਸੁੱਟ ਦੇਣੀ। ਯਾਨੀ ਕਿ ਜਿਹੜੀ ਕੱਲ ਨੂੰ ਪਾਣੀ ਆ ਤੁਸੀਂ ਅੱਜ ਸ਼ਾਮੀ, ਉਹ ਅੱਜ ਰੈਡੀ ਹੈ? ਹਾਂ, ਅੱਜ ਯਾਨੀ ਕਿ ਤੁਸੀਂ
ਉਹ ਭੇ ਦੇਣੀ ਆ ਹਾਂਜੀ ਤੇ ਅਗਲੇ ਦਿਨ ਸਵੇਰੇ ਜਿਹੜਾ ਉਹਨੂੰ ਸੁਕਾ ਲੈਣਾ ਉਹ ਵਾ। ਸੁਕਾ ਲੈਣਾ। ਅੱਛਾ, ਉਸ ਚ ਗੰਦਮ ਤੋਂ ਇਲਾਵਾ ਹੋਰ ਕਿਹੜੀ ਚੀਜ਼ਾਂ ਯਾਨੀ ਕਿ ਜਿਹੜਾ ਵਾ ਗੰਦਮ ਤੋਂ ਇਲਾਵਾ ਆਖਰੀ ਜਿਹੜੇ 15 ਦਿਨ ਤਿਆਰੀ ਦੇ ਹੁੰਦੇ ਆ ਨਾ, ਉਹਦੇ ਵਿੱਚ ਕੋਈ ਨਾ ਕੋਈ ਥਿੰਦਾ, ਜਿਵੇਂ ਲਾ ਲਓ ਵੀ ਮੈਂ ਗੰਦਮ ਪਾ ਰਿਹਾ ਨਾ, ਤੇ ਉਹਦੇ ਉੱਤੇ ਡਾਲਡਾ ਘੀ, ਸਰਦੀ, ਤੇ ਜੇ ਸਰਦੀ ਆ ਤੇ ਉਹਦੇ ਵਿੱਚ ਅਲਸੀ ਦਾ ਤੇਲ, ਤੇ ਜੇ ਗਰਮੀ ਆ ਤੇ ਉਹਦੇ ਵਿੱਚ ਸਰਸੋਂ ਦਾ ਤੇਲ। ਅੱਛਾ, ਸਰਸੋਂ ਦਾ ਤੇਲ, ਯਾਨੀ ਕਿ ਉਹ ਗਰਮ ਤੇਲ ਉਦੋਂ ਹਾਂਜੀ ਉਹ ਕਰਨਾ ਤੇ ਇਹਦੇ ਚ ਠੰਡਾ ਤੇਲ ਜਿਹੜਾ ਹਾਂਜੀ। ਅੱਛਾ, ਇੱਕ ਹੋਰ ਮੈਂ ਦੇਖਿਆ ਕਿ ਤੁਹਾਡੇ ਕੋਲ ਨਾ ਇੱਥੇ ਮੁਰੰਗਾ ਦੇ ਵੀ ਪੌਦੇ ਹੈ ਤਾਂ ਲੇਕਿਨ ਤਦਾਦ ਤੁਸੀਂ ਮੁਰੰਗੇ ਨੂੰ ਬਤੌਰ ਚਾਰਾ ਨਹੀਂ ਯੂਜ਼ ਕਰਦੇ ਬੱਕਰੀਆਂ ਲਈ? ਮੋਰਿੰਗਾ ਜੀ ਬਤੌਰ ਚਾਰਾ ਜਿਹੜਾ ਵਾ ਉਹ ਮਤਲਬ ਇਹ ਟਰਾਈ ਨਹੀਂ ਕੀਤਾ ਕਮਰਸ਼ੀਅਲ ਲੈਵਲ ਦੇ ਉੱਤੇ ਵੀ ਸਾਰੀਆਂ ਬੱਕਰੀਆਂ ਨੂੰ ਪਾਉਣਾ। ਇੱਥੋਂ ਫਿਰ ਇੱਕ ਆਹ ਪੌਦਾ ਵਾ, 2-3 ਉਧਰ ਪੌਦੇ ਨੇ, ਟਹਿਣੀ ਟੂਣੀ ਤੇ ਵੱਢ ਕੇ ਸੁੱਟ ਦੇਈਦੀ। ਯਾਨੀ ਕਿ ਤੁਸੀਂ ਉਂਝ ਨਹੀਂ, ਯਾਨੀ ਕਿ ਜਿਹੜਾ ਵਾ ਜਿਸ ਤਰ੍ਹਾਂ ਤੁਸੀਂ ਜੰਤਰ ਜਿਹੜਾ ਵਾ ਨਾ, ਕਿਉਂਕਿ ਆਮ ਤੌਰ ਤੇ ਸਾਡੇ ਇੱਕ ਅਜ਼ੰਪਸ਼ਨ ਆ ਨਾ ਕਿ ਲੂਸਣ ਤੇ ਰੋਡ ਗਰਾਸ ਵੀ ਇਹ ਰਿਚ ਪ੍ਰੋਟੀਨ ਵਾਲੇ ਹੈ, ਜੰਤਰ ਬੱਕਰੀਆਂ ਲਈ ਬੜਾ ਅੱਛਾ। ਇਸ ਤਰ੍ਹਾਂ ਹੀ ਯਾਨੀ ਕਿ ਮੁਰੰਗੇ ਦਾ ਵੀ ਇਹ ਰਿਚ ਪ੍ਰੋਟੀਨ ਵਾਲਾ ਸੋਰਸ ਆ ਵੀ ਇਹਦੇ ਚ ਜੇ ਇੱਕ ਤਾਂ ਇਹ ਨਾ ਇੱਕ ਹੁੰਦਾ ਕਿ ਜਿਹੜਾ ਉਹ ਲਾਉਂਦੇ ਆ ਨਾ, ਜਿਸ ਤਰ੍ਹਾਂ ਮੂਲੀਆਂ ਲਈ ਉਹ ਬਹੁਤ ਕਰੀਬ ਤੋਂ ਲਾਉਂਦੇ ਆ ਜੀ ਜੀ, ਤੇ ਉਹਦੇ ਚ ਇਹ ਆ ਕਿ ਉਹ ਮੂਲੀਆਂ ਨੀਚੋਂ ਵੇਚ ਲੈਂਦੇ, ਉੱਪਰੋਂ ਤਕਰੀਬਨ ਚਾਰੇ ਲਈ ਤਿਆਰ ਹੁੰਦਾ ਵਾ ਵੀ ਉਸ ਤਰ੍ਹਾਂ ਦਾ ਕੋਈ ਨਹੀਂ ਹਲੇ ਤੁਸੀਂ ਯਾਨੀ ਕਿ ਕੋਈ? ਨਹੀਂ, ਮੈਂ ਕਿਉਂਕਿ ਮੂਲੀਆਂ ਬੀਜਦਾ ਵੀ ਇਹ ਨਾ ਉਹ ਆਂਦੇ ਜੀ ਦੂਰ ਦੇ ਢੋਲ ਸੁਹਾਨੇ ਹੁੰਦੇ ਨੇ। ਮੈਂ ਗੁਜ਼ਾਰਿਸ਼ ਕੀਤੀ ਆ ਕਿ ਜਿਹੜਾ ਚਾਰਾ ਪਾਉਣਾ ਨਾ, ਅਗਰ ਤੁਸੀਂ ਇਦਾਂ ਬੰਨ ਕੇ ਬੱਕਰੀਆਂ ਪਾ ਰਹੇ ਹੋ, ਆ ਜੰਤਰ ਖੁਰਲੀ ਚ ਮੌਜੂਦ ਹੈ। ਇਹ ਤੁਹਾਡੇ ਸਵਾਲ ਦਾ ਜਵਾਬ ਮੁਰਿੰਗਾ ਕਿਉਂ ਨਹੀਂ ਪਾਉਂਦਾ। ਮੈਂ ਅਗਰ ਇਹਨੂੰ ਵੈਸੇ ਪਾ ਦੇਣਾ ਨਾ ਤੇ ਇੱਕ ਮਣ ਚਾਰਾ, ਇੱਕ ਐਗਜ਼ਾਮਪਲ ਦੇ ਰਿਹਾ, ਬੱਕਰੀਆਂ ਨੇ ਸਿਰਫ 20 ਕਿਲੋ ਖਾਣਾ ਤੇ ਬਾਕੀ 20 ਕਿਲੋ ਡੰਡੀ ਜਿਹੜੀ ਜੰਤਰ ਦੀ ਉਹ ਜ਼ਾਇਆ ਕਰ ਦੇਣੀ। ਠੀਕ ਹੈ। ਜਦੋਂ ਮੈਂ ਕੁਤਰ ਕੇ ਪਾਉਣਾ ਨਾ ਤੇ ਮਣ ਚੋਂ 5 ਕਿਲੋ ਵੀ ਨਹੀਂ ਬਚਦਾ। ਨੰਬਰ 2, ਕਿਉਂਕਿ ਇਹਦੇ ਵਿੱਚ ਡਰਾਈ ਮੈਟਰ ਅੱਛਾ ਹੁੰਦਾ ਡੰਡੀ 'ਚ। ਸਮਝ ਗਏ ਹੋ? ਠੀਕ ਹੈ। ਇਹ ਵੀ ਬੱਕਰੀ ਖਾ ਗਈ, ਯਾਨੀ ਪੱਠਾ ਵੀ ਜ਼ਿਆਦਾ ਖਾ ਗਈ, ਡਰਾਈ ਮੈਟਰ ਵੀ ਅੱਛੇ ਤਰੀਕੇ ਨਾਲ ਪੂਰਾ ਹੋ ਗਿਆ। ਮੁਰਿੰਗੇ ਦੇ ਅਗਰ ਮੈਂ ਤੁਹਾਨੂੰ ਦੱਸਿਆ ਨਾ ਵੀ ਬੱਕਰੀਆਂ ਪਲਦੀਆਂ ਮਿਸਾਲ ਦੇ ਤੌਰ ਤੇ ਵੀ 40-45 ਤੱਕ ਔਸਤਨ ਨਿੱਕੀਆਂ ਵੱਡੀਆਂ ਪਲ ਜਾਂਦੀਆਂ। ਮੁਰਿੰਗੇ ਦਾ ਇੱਕ ਤਾਂ ਮੈਂ ਕੁਤਰਾ ਨਹੀਂ ਕਰ ਸਕਦਾ, ਐਡੀ ਸਾਰੀ ਟਹਿਣੀ ਹੁੰਦੀ ਹੈ। ਸੈਕੰਡ ਇਹ ਹੈ ਕਿ ਮੁਰਿੰਗੇ ਦੀ ਪੈਦਾਵਾਰ ਨਾਲ ਤੇ ਭਾਜੀ ਜਿਹੜਾ 10 ਬੱਕਰੀਆਂ ਨਹੀਂ ਪਲਣੀਆਂ ਕਿੱਲੇ 'ਚੋਂ। ਹਾਂ, ਇਹਨੂੰ ਬਤੌਰ ਅਸੀਂ ਇੱਕ ਐਂਟੀਬਾਇਓਟਿਕ ਜਾਂ ਸੁਪਰ ਫੂਡ ਕਦੇ ਇਸਤੇਮਾਲ ਕਰਾ ਸਕਦੇ ਆ। ਮੇਰਾ ਨਹੀਂ ਖਿਆਲ ਕਿ ਵਰਲਡ ਲੈਵਲ ਤੇ ਮੈਂ ਗਲਤੀ ਦਾ ਸ਼ਿਕਾਰ ਹੋਵਾਂ, ਲੇਕਿਨ ਮੈਂ ਕੋਈ ਐਸੀ ਡਾਕੂਮੈਂਟਰੀ, ਕੋਈ ਵੀਡੀਓ ਨਹੀਂ ਵੇਖੀ ਯੂਰਪੀਅਨ ਜਾਂ ਗਲਫ ਕੰਟਰੀਜ਼ ਦੀ ਜਾਂ ਪਾਕਿਸਤਾਨ ਦੀ ਕਿ ਜਿਹੜਾ ਬੰਦਾ ਇਹ ਦਾਵਾ ਕਰਦਾ ਹੋਵੇ ਕਿ ਮੈਂ 100% ਆਪਣੇ ਬੱਕਰੀਆਂ ਨੂੰ ਮੁਰਿੰਗੇ ਤੇ ਪਾੜ। ਮੁਰੰਗਾ ਤੇ ਇਸ ਤਰ੍ਹਾਂ ਮਹਿੰਗਾਈ ਵਾਲੇ ਹਿਸਾਬ ਵਿੱਚ ਵੀ ਅਫੋਰਡੇਬਲ ਨਹੀਂ ਹੈਗਾ ਉਹ, ਅਗਰ ਤੁਸੀਂ ਉਹਦੇ। ਅੱਛਾ, ਦੂਸਰਾ ਇਹ ਸੀ ਕਿ ਤੁਸੀਂ ਇੱਥੋਂ ਸ਼ੁਰੂ ਕੀਤਾ ਕੰਮ। ਹਾਂਜੀ, ਇਹ ਸੀ ਨਾ ਤੁਹਾਡਾ ਪਹਿਲਾ ਸ਼ੈੱਡ? ਇਹਦੇ ਨਾਲ ਸੀ ਇੱਕ ਮਰਲੇ ਦਾ, ਇਹ ਉਸ ਤੋਂ ਬਾਅਦ ਬਣਿਆ ਸੀ। ਇਹ ਉਸ ਤੋਂ ਬਾਅਦ ਸੀ। ਅੱਛਾ, ਹੁਣ ਤੁਸੀਂ ਬੜੀ ਅੱਛੀ ਬਿਲਡਿੰਗ ਬਣਾਈ, ਜਗ੍ਹਾ ਵੀ ਲਈ, ਉਹ ਤੁਸੀਂ ਉਹ ਕੈਪੀਟਲ ਜਿਹੜਾ ਵਾ ਤੁਸੀਂ ਆਪਣੇ ਦੂਸਰੇ ਸੋਰਸਾਂ ਤੋਂ ਲਿਆਂਦਾ ਕਿ ਬੱਕਰੀਆਂ ਦੇ ਹੀ ਸੋਰਸ ਤੋਂ? ਮੈਂ ਜੀ ਇਹਦਾ ਰਾਣਾ ਸਾਹਿਬ ਤੁਹਾਨੂੰ ਸਿਰਫ ਇਹ ਜਵਾਬ ਦਾਂਗਾ ਵੀ ਅਲਹਮਦੁਲਿਲਾ ਅਲਹਮਦੁਲਿਲਾ ਅਲਹਮਦੁਲਿਲਾ। ਸਿਰਫ ਇਹ ਸੈਟਅਪ ਹੀ ਨਹੀਂ ਜੀ, ਇਸ ਬੱਕਰੀ ਨੇ ਅਲਹਮਦੁਲਿਲਾ ਇਦਾਂ ਸਮਝ ਲਓ ਕਿ ਮੈਂ ਇੱਕ ਵਕਤ ਉਹ ਵੀ ਆ ਗਿਆ ਸੀ ਜਿੱਦਣ ਮੇਰੇ ਵਾਲਦ ਸਾਹਿਬ ਦਾ ਜੀ 6/9/2023 ਨੂੰ ਐਕਸੀਡੈਂਟ ਹੋਇਆ ਔਰ ਸਟਿਲ ਮੇਰੇ ਵਾਲਦ ਸਾਹਿਬ 4 ਭਾਈ ਤੇ ਨੇ। ਹੁਣ ਆਪਸ਼ਨ ਸੀ, ਮੇਰੇ ਦੂਸਰੇ ਭਾਈ ਬਾਹਰ ਹੁੰਦੇ, ਹੁਣ ਮੇਰੇ ਕੋਲ ਆਪਸ਼ਨ ਸੀ ਜਾਂ ਤੇ ਮੈਂ ਕਾਰੋਬਾਰ ਕਰਾਂ ਜਾਂ ਵਾਲਦ ਨੂੰ ਸਾਂਭਾਂ। ਮੈਂ ਇੱਕ ਸਕਿੰਟ ਨਹੀਂ ਜੀ ਸੋਚਣ ਤੇ ਲਾਇਆ, ਮੈਂ ਕਿਹਾ ਕਿ ਮੈਂ ਆਪਣੇ ਬਾਪ ਨੂੰ ਸਾਂਭਣਾ। ਬਸ ਜੀ, ਪਹਿਲੋਂ ਖਿਦਮਤ ਦੀ ਕਜ਼ਾ ਨਹੀਂ ਹੈ। ਹਾਂਜੀ, ਲਓ ਰਾਣਾ ਸਾਹਿਬ, ਅੱਲਾ ਜਾਣੇ ਜੀ ਕੀ ਮੈਂ ਆ ਬੱਕਰੀ ਲੈ ਕੇ ਆਇਆ ਨਾ, ਫਰਜ਼ ਕਰੋ 20,000 ਦੀ, ਤੇ ਮੈਂ ਡੇਰੇ ਤੇ ਆਣ ਕੇ ਖਲੋਤਾ ਵਾਂ ਤੇ ਰਾਣਾ ਸਾਹਿਬ ਨੇ ਕਿਹਾ ਯਾਰ ਮਿਹਨਤ ਕਰਾ ਲਾ ਤੇ 25 ਦੀ ਦੇ ਦੇ, ਜਦਕਿ ਰਾਣਾ ਸਾਹਿਬ ਨੇ ਮੈਨੂੰ ਖਰੀਦਦਿਆਂ ਵੇਖਿਆ ਮੈਂ 20 ਦੀ ਲਈ ਹੈ। ਉਹ ਰਿਜ਼ਕ ਬਿਲਕੁਲ, ਯਾਨੀ ਤੁਹਾਡੇ ਸਾਲ ਦਾ ਜਵਾਬ ਹੈ ਸਿਰਫ ਇਹ ਬਾੜਾ ਹੀ ਨਹੀਂ। ਅਲਹਮਦੁਲਿਲਾ ਮੈਂ ਜ਼ਮੀਨ ਠੇਕੇ ਤੇ ਲਈ ਜੀ, ਉਹਨਾਂ ਦਾ ਠੇਕਾ ਇਹਦੇ ਚੋਂ। ਲੇਕਿਨ ਮੈਂ ਇਹਦੇ 'ਚ ਥੋੜੀ ਜਿਹੀ ਇੱਕ ਤਕਸੀਮ ਕਰਦਾ ਕਿ ਕੱਲਾ ਬੱਕਰੀ ਨਹੀਂ, ਲਫ਼ਜ਼ ਬੱਕਰੀ ਨਹੀਂ, ਇਹ ਪੂਰਾ ਇੱਕ ਸੈਟਅਪ ਹੈ ਜਿਹਦੇ 'ਚੋਂ ਪੈਸੇ ਗਿਣੀ ਜਾਓ। ਇੱਕ ਮੈਂ ਬੱਕਰੀ ਨੂੰ ਬਰੀਡ ਕਰਾਉਣਾ ਵਾ, ਉਹਦੇ ਬੱਚੇ ਸੇਲ ਕਰਦਾ। ਇੱਕ ਦੱਸਿਆ ਸੀ ਵੀ ਮਹਿੰਗੇ ਹੋਣ ਕਰ ਲੈ, ਸਸਤੇ ਹੋਣ ਤੇ ਫਿਰ ਲੈ ਕੇ ਕੁਰਬਾਨੀ ਵਾਲੇ ਪਾਲ ਲੈਣਾ। ਠੀਕ ਹੈ। ਦੂਜਾ ਮੈਂ ਚਾਰਾ ਵੇਚਣਾ। ਤੀਸਰਾ ਮੇਰਾ ਲੂਸਣ ਦਾ ਬੀ ਬਹੁਤ ਪਾਪੂਲਰ ਹੈ ਜੀ, ਕਿਉਂਕਿ ਮੇਰਾ ਲੂਸਣ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ, 5 ਸਾਲ ਬਾਅਦ ਮੈਂ ਵਾਹੁੰਦਾ ਜੀ, ਉਹ ਵੀ ਬੀ ਪਕਾ ਕੇ।
ਬਿਸਮਿਲ੍ਲਾ ਜੀ, ਜਦੋਂ ਮਰਜ਼ੀ ਅੱਛਾ, ਲੈ ਲਓ। ਇਹ ਦੱਸੋ ਕਿ ਜਿਹੜਾ ਲੂਸਣ ਦਾ ਬੀਜ ਆ ਤੁਹਾਡਾ, ਹਾਂਜੀ। ਉਹ ਕਿਸ ਤਰ੍ਹਾਂ ਪਰ ਕੇਜੀ ਕਿਸ ਤਰ੍ਹਾਂ ਜਿਹੜਾ ਵਾ ਨਾ ਜਾਂਦਾ ਵਾ? ਮੈਂ ਤੁਹਾਨੂੰ ਸਵਾਲ ਮੁਕੰਮਲ ਕਰ ਲਾਂ। ਲੂਸਣ ਦੇ ਬੀਜ ਦੇ ਵਿੱਚੋਂ ਜੀ ਪੈਸੇ, ਹੂੰ ਚਾਰਾ ਸਬਜ਼ ਜਿਹੜਾ ਵੇਚਣਾ ਉਹ ਪੈਸੇ, ਫਿਰ ਜਿਹੜਾ ਬੱਕਰੀ ਦਾ ਵਪਾਰ ਕਰ ਲੈਣਾ ਇੱਥੇ ਲੋਕਲੀ, ਕੋਈ YouTube ਦਾ ਸਹਾਰਾ ਨਹੀਂ ਜੀ, ਇੱਥੇ ਲੋਕਲ ਹੀ ਹਾਂ ਬਿਲਕੁਲ। ਇਹ ਮੇਲ ਮਿਲਾ ਕੇ ਪਲੱਸ ਮੇਰਾ ਜ਼ਿਮੀਂਦਾਰ ਆ, ਇਹ ਮੇਲ ਮਿਲਾ ਕੇ ਅਲਹਮਦੁਲਿਲਾ ਜੀ ਮੈਂ ਸਿਰਫ ਨਾ ਇਹ ਫਾਰਮ ਇਹਦੇ ਤੋਂ ਤਮੀਰ ਕੀਤਾ, ਅੱਲਾ ਨੇ ਬੱਕਰੀਆਂ ਤੋਂ ਕਰਵਾਇਆ ਵਾ, ਦੂਜੇ ਵੀ ਮੇਰੇ ਘਰ ਦੇ ਅਖਰਾਜਾਤ, ਮੇਰੇ ਦੂਸਰੇ ਮਾਮਲਾ ਤੇ ਜ਼ਿੰਦਗੀ ਵੀ ਅਲਹਮਦੁਲਿਲਾ ਜੀ ਇਸੇ ਫਾਰਮ ਤੋਂ ਹੀ ਆ। ਅੱਛਾ, ਇਸ ਸਾਲ ਜਿਹੜਾ ਨਾ, ਇੱਕ ਤਾਂ ਪਹਿਲਾਂ ਅਸੀਂ ਲੂਸਣ ਵਾਲਾ ਸਵਾਲ ਕਰ ਲੈਂਦੇ ਆ, ਫਿਰ ਬਾਅਦ ਚ ਹਾਂਜੀ। ਵੀ ਲੂਸਣ ਦਾ ਬੀਜ ਜਿਹੜਾ ਵਾ ਨਾ ਅੱਛਾ ਜਾ, ਉਹ ਕਿਸ ਤਰ੍ਹਾਂ ਪਰ ਕੇਜੀ ਉਹਦਾ ਰੇਟ ਹੈ ਆ? ਪਰ ਕੇਜੀ ਜੀ ਪਿਛਲੇ ਸਾਲ ਮੈਂ ਨਾਂ ਨਹੀਂ ਲਾਂਗੇ, ਕੰਪਨੀਆਂ ਦਾ ਨਾਰਾਜ਼ ਵੀ ਹੋ ਜਾਂਦੇ ਨੇ, ਉਹਨਾਂ ਨੇ ਸੀਡ ਦਿੱਤਾ ਸੀ ਜੀ 5500 5000 5500 ਰੁਪਏ ਕਿਲੋ, ਜਿਹਦੇ ਵਿੱਚ ਯਾਦ ਰੱਖਣਾ ਕੋਟਡ ਸੀਡ ਉਹਨੂੰ ਆਂਦੇ ਆ, ਉੱਤੇ ਕੋਟ ਚੜਿਆ ਹੁੰਦਾ, ਅਗਰ ਪਾਣੀ ਨਾਲ ਧੋ ਕੇ ਤੁੱਲ ਗਏ ਨਾ ਤੇ ਅੱਧਾ ਵੈਸੇ ਵਿੱਚੋਂ ਕੋਟ ਨਿਕਲ ਜਾਂਦਾ, ਬਿਲਕੁਲ, ਮਤਲਬ 500 ਗ੍ਰਾਮ ਵੀ ਸਮਝ ਲਓ ਕਿ 5000 5500 ਦਾ ਦਿੱਤਾ। ਮੈਂ ਪਿਛਲੇ ਸਾਲ 2500 ਰੁਪਏ ਦਿੱਤਾ ਸੀ, ਔਰ ਮੇਰਾ ਸੀਡ ਜੀ YouTube ਦੀ ਹਿਸਟਰੀ ਤੇ, ਮੈਂ ਫੇਰ ਨਾਮ ਨਹੀਂ ਲਾਂਗਾ, ਦੋਸਤਾਂ ਨੇ ਵੇਖੀਆਂ ਉਹ ਵੀਡੀਓਜ਼, ਉਹਨਾਂ ਨੂੰ ਬੀਟ ਕੀਤਾ ਜੀ, ਮੇਰਾ ਟਾਪ ਸੀਗਾ ਵੀ, ਠੀਕ, ਯਾਨੀ ਕਿ ਜਰਮੀਨੇਸ਼ਨ ਦੇ ਲਿਹਾਜ਼ ਨਾਲ, ਬਾਕੀ ਕੁਆਲਿਟੀ ਗਰੋ ਕਰਨ ਦੇ ਲਿਹਾਜ਼ ਨਾਲ, ਕੱਟ ਦੇਣ ਦੇ ਲਿਹਾਜ਼ ਨਾਲ, ਪੱਤੇ ਦੀ ਮੋਟਾਈ ਦੇ ਲਿਹਾਜ਼ ਨਾਲ, ਹਰ ਲਿਹਾਜ਼ ਨਾਲ ਅਲਹਮਦੁਲਿਲਾ ਵਿਨਰ ਸੀ। ਅੱਛਾ, ਜਿਹੜਾ ਤੁਸੀਂ ਚਾਰਾ ਵੇਚਦੇ ਆ ਜੀ ਜੀ, ਉਹ ਕਿਸ ਤਰ੍ਹਾਂ ਵੇਚਦੇ ਆ? ਉਹ ਕਨਾਲਾਂ ਵਾਲੇ ਹਿਸਾਬ ਵਿੱਚ ਜਾਂ ਕਿ ਉਹ ਮਣਾਂ ਵਾਲੇ ਹਿਸਾਬ ਵਿੱਚ? ਚਾਰਾ ਜੀ ਮੇਰਾ ਜਿਹੜੀ ਜਗ੍ਹਾ ਤੇ ਕਾਸ਼ ਤੇ ਉੱਥੇ 3 ਪਿੰਡ ਅੱਧਾ ਕਿਲੋਮੀਟਰ ਤੋਂ ਵੀ ਘੱਟ ਫਾਸਲੇ ਤੇ ਆ। ਅੱਛਾ ਅੱਛਾ, ਉਹ ਮੇਰਾ 3 ਪਿੰਡ ਨੇ ਪੈਂਦੇ, ਉਹ ਮੇਰਾ ਲਾ ਲਓ ਵੀ ਮਰਲਿਆਂ ਦੇ ਨਾਲ ਸਬਜ਼ੀ ਵਿਕ ਜਾਂਦਾ, ਸਮਝਦੇ ਹੋ? ਉਹ ਸਮਝ ਲਓ ਇਦਾਂ ਜਿਵੇਂ ਕੈਸ਼ ਹੈ ਜੀ। ਠੀਕ, ਲੇਕਿਨ ਹੁਣ ਮੈਂ 1.5 ਮਰਬਾ ਲੂਸਣ ਕਾਸ਼ਤ ਕਰ ਰਿਹਾ, ਜਿਹੜਾ ਮੈਂ ਖੁਸ਼ ਕਰਕੇ ਸੇਲ ਕਰਿਆ। ਅੱਛਾ, ਜਿਹੜੇ ਇਸ ਦਫਾ ਤੁਸੀਂ ਬੱਕਰੇ ਕਿੰਨੇ ਬੱਕਰੇ ਵੇਚੇ ਤੁਸੀਂ ਕੁਰਬਾਨੀ ਤੇ? ਇਸ ਦਫਾ ਜੀ ਮੇਰੇ ਅਲਹਮਦੁਲਿਲਾ ਤਕਰੀਬਨ ਜਿਹੜੇ ਮੈਂ ਮੁੱਲ ਲੈ ਕੇ ਪਾਏ ਸੀਗੇ ਉਹ 50 ਸਨ, ਗਾਲਬਨ ਕੋ 100 ਦੇ ਉੱਤੇ ਥੱਲੇ ਗੇਮ, ਉਹਦੇ ਵਿੱਚ ਇਹ ਵੀ ਪੈ ਜਾਂਦੇ ਆ ਨਾ ਜਿਹੜੇ ਰਾਣਾ ਸਾਹਿਬ, ਜਿਵੇਂ ਲਾ ਲਓ ਕਿ ਮੈਂ 15 ਦਿਨ ਪਹਿਲਾਂ ਫੜ ਲਏ 10, ਉਹ ਵਪਾਰ ਦੀ ਮੱਦ ਚ ਪਾ ਲਓ ਤੇ ਪਲੇ ਪੁਲੇ ਪਾ ਕੇ ਤਕਰੀਬਨ ਐਰਕੀ 100 ਪਲੱਸ ਬੱਕਰੇ ਦਾ ਕੰਮ ਕੀਤਾ ਜੀ। ਐਵਰੇਜ ਯਾਨੀ ਕਿ ਤੁਹਾਡਾ ਬੱਕਰਾ ਨਾ ਯਾਨੀ ਕਿ ਕਿਤਨੇ ਕ ਦਾ ਜਿਹੜਾ ਵਾ ਨਾ ਐਤਕੀ ਨਿਕਲਿਆ ਇਸ ਸਾਲ? ਮੈਨੂੰ ਜੀ ਅੱਲਾ ਨੇ ਇੰਨੀ ਰੋਜ਼ੀ ਦਿੱਤੀ ਹੈ, ਜਿਹੜੇ ਮੈਂ ਪਾਲੇ 50 ਸੀ ਉਹਨਾਂ ਦੀ ਸੁਣ ਲਓ, 47000 ਰੁਪਏ ਔਸਤਨ ਮੈਂ ਖਰੀਦੇ ਸੀ ਜੀ, 11000 ਕੁਛ 100 ਕੁਛ ਰੁਪਇਆ ਖਰਚਾ ਆਇਆ ਸੀਗਾ ਜੀ। ਗੱਖੜ ਮੰਡੀ ਦੀ ਪਾਲਟੀ, ਮਾਲਕਾਂ ਦਾ ਨੰਬਰ ਦੇ ਸਕਨੇ, 116 ਨੂੰ ਮੈਂ ਚੁਕਾਏ ਸੀ। ਯਾਨੀ ਕਿ 60000 ਦੇ ਤੁਹਾਡੀ ਕਾਸਟ ਸੀ ਤੇ ਉਹ ਤੁਹਾਡਾ ਮੇਰੇ ਇਲਾਕੇ 'ਚ ਜੀ ਮਾਸ਼ਾਅੱਲਾ, ਜਿਵੇਂ ਆਂਦੇ ਹੁੰਦੇ ਆ ਨਾ ਵੀ ਹੀਲੇ ਰਿਜ਼ਕ ਬਹਾਨੇ ਮੌਤ ਵਾਲੀ ਗੱਲ ਹੈ, ਮੇਰੇ ਇਲਾਕੇ 'ਚ ਮਾਸ਼ਾਅੱਲਾ ਜਿੰਨੇ ਬੱਕਰੇ ਪਾਲ ਭਰਾ ਨਾ, ਉਹ ਆਂਦੇ ਭਾਈ ਤੇਰੇ ਬੱਕਰੇ ਨਹੀਂ ਵਿਕੇ, ਤੇਰਾ ਨਸੀਬ ਵਿਕਿਆ। ਮੈਂ ਕਿਹਾ ਚਲੋ ਅੱਲਾ ਨੇ ਰੋਟੀ ਦੇਣੀ ਸੀ, ਕਿਸਮਤ ਤਾਂ ਜਿਹੜੀ ਹੈ, ਮਤਲਬ ਅੱਲਾ ਨੇ ਸ਼ੁਕਰ ਅਲਹਮਦੁਲਿਲਾ ਜੀ, ਸੁਮਾ ਅਲਹਮਦੁਲਿਲਾ। ਤੁਸੀਂ ਕਿੰਨੇ ਜਿਹੜੇ ਲੈ ਕੇ ਪਾਲੇ, ਕਿੰਨੇ ਅਰਸੇ ਤੁਸੀਂ ਰੱਖੇ? 3 ਮਹੀਨੇ ਜੀ। 3 ਮਹੀਨੇ ਰੱਖੇ। ਅੱਛਾ, ਤੇ ਜਿਹੜੇ ਤੁਹਾਡੇ ਆਪਣੇ ਘਰ ਦੇ ਬੱਕਰੇ ਸੀ, ਹਾਂਜੀ, ਹੈ ਉਹਨਾਂ ਦਾ ਕੀ ਯਾਨੀ ਕਿ ਜਿਹੜੇ ਤੁਸੀਂ ਸਾਲ ਆਪ ਯਾਨੀ ਕਿ ਉਹ ਵੀ ਤਕਰੀਬਨ ਇੰਨੇ ਨੂੰ ਗਏ, ਉਹ ਤਾਂ ਮੇਰਾ ਮੁਫਤਾ ਹੀ ਲੱਗਾ ਨਾ। ਅੱਛਾ ਅੱਛਾ, ਉਹ ਤਾਂ ਪਹਿਲੋਂ 4 ਮਹੀਨੇ ਮਾਮਾ ਦਾ ਦੁੱਧ ਪੀਤਾ, ਮੁੜ ਕੇ ਆਮ ਪੱਠਾ ਦੱਥਾ ਖਾਦਾ, ਐਂਡ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਕੇਅਰ ਕੀਤਾ। ਅੱਛਾ, ਜਿਹੜੇ ਕੁਰਬਾਨੀ ਵਾਲੇ ਜਾਨਵਰ ਜਿਹੜੇ ਤੁਸੀਂ 3 ਜਾਂ 4 ਮਹੀਨੇ ਰੱਖੇ, ਹਾਂਜੀ, ਉਹਨਾਂ ਨੂੰ ਤੁਸੀਂ ਪੱਠੇ ਤੋਂ ਇਲਾਵਾ ਵੰਡੇ ਵਗੈਰਾ ਦੀ ਕੀ ਰੇਸ਼ੋ ਜਿਹੜੀ ਹੈ? ਉਹਦਾ ਜੀ ਮੈਂ ਵੰਡਾ ਬਣਾਇਆ ਸੀ, ਔਰ ਉਹਦਾ ਵੰਡੇ ਦੀ ਰੇਸ਼ੋ ਇਹ ਸੀਗਾ ਕਿ ਤਕਰੀਬਨ ਕਿਲੋ 1.5 ਕਿਲੋ ਡੇਲੀ। ਹਾਂਜੀ। ਅੱਛਾ, ਫਿਰ ਦੂਸਰਾ ਵੈਕਸੀਨੇਸ਼ਨ ਵਗੈਰਾ ਦਾ ਕੀ ਕਰਦੇ ਆ ਤੁਸੀਂ? ਵੈਕਸੀਨੇਸ਼ਨ ਜੀ ਹਕੂਮਤ ਪਾਕਿਸਤਾਨ ਪੰਜਾਬ ਜਿਹੜੀ ਆ ਉਹ ਇੱਕ ਬਕਾਇਦਾ ਜੀ ਸ਼ੈਡਿਊਲ ਜਾਰੀ ਕਰਦੀ ਹੈ, ਉਹ ਫਿਰ ਉਹਨੂੰ ਹੀ ਫਾਲੋ ਕਰੀਦਾ, ਮੈਨੂੰ ਕਿਤੇ ਨਹੀਂ ਜਾਣਾ ਪੈਂਦਾ, ਡਾਕਟਰ ਖੁਦ ਇੱਥੇ ਆ ਜਾਂਦਾ ਤੇ ਉਹ ਇਹਨਾਂ ਨੂੰ ਵੈਕਸੀਨੇਸ਼ਨ ਕਰ ਦਿੰਦਾ ਜੀ। ਅੱਛਾ, ਤੁਸੀਂ ਇਤਨਾ ਅਰਸਾ 5 ਸਾਲ ਜਿਹੜਾ ਵਾ ਨਾ ਕੀਤੇ, ਇਹਦੇ 'ਚ ਕੋਈ ਯਾਨੀ ਕਿ ਇਸ ਕੰਮ 'ਚ ਤੁਹਾਡੇ ਖਿਆਲ 'ਚ ਵੀ ਮੁਸ਼ਕਿਲ ਕਿਹੜੀ ਚੀਜ਼ ਆ, ਯਾਨੀ ਕਿ ਜਿਹੜੀ ਨਾਕਾਮੀ ਦੀ ਸਭ ਤੋਂ ਵੱਡਾ ਫੈਕਟਰ ਜਿਹੜਾ ਲੋਕਾਂ ਦਾ ਜਿਹੜਾ ਵਾ ਨਾ, ਉਹ ਤੁਹਾਡੀ ਨਜ਼ਰ 'ਚ ਵੀ ਕਿਹੜਾ ਬਣਦਾ ਵਾ? ਮੁਸ਼ਕਿਲ ਰਾਣਾ ਸਾਹਿਬ ਇਹ ਆ ਕਿ ਮੈਂ ਤੇ ਇੱਕ ਵੱਡਿਆਂ ਕੋ ਗੱਲ ਸੁਣੀ ਆ ਵੀ ਹਰਾਮ ਜਿਹੜਾ ਉਹ ਜੀਭ ਚੋਂ ਨਿਕਲਦਾ ਤੇ ਹਲਾਲ ਜਿਹੜਾ ਉਹ ਖੂਨ ਤੇ ਪਸੀਨੇ ਚੋਂ ਨਿਕਲਦਾ। ਗੱਲ ਆਈ ਸਮਝ? ਕੋਈ ਮੁਸ਼ਕਿਲ ਨਹੀਂ ਹੈਗਾ, ਰੱਬ ਨੇ ਤੰਦਰੁਸਤੀ ਦਿੱਤੀ ਹੈ ਤੇ ਕਿਹੜਾ ਡਾਂਸ ਕਰਨ ਲਈ ਦਿੱਤੀ ਹੈ, ਰੋਜ਼ੀ ਕਮਾਉਣ ਲਈ ਦਿੱਤੀ ਹੈ ਨਾ, ਕੋਈ ਮੁਸ਼ਕਿਲ ਨਹੀਂ ਹੈਗਾ ਜੀ। ਹੱਥੀ ਵੱਢ ਕੇ ਪਾਉਂਦਾ ਸੀਗਾ, 2 ਕਨਾਲਾਂ ਤੋਂ ਸ਼ੁਰੂ ਹੋਇਆ ਸੀ, 4 ਬੱਕਰੀਆਂ ਤੋਂ ਸ਼ੁਰੂ ਹੋਇਆ ਸੀ, 10 ਬੰਦਿਆਂ ਦੀ ਲੇਬਰ ਮੇਰੇ ਕੋਲ ਕੰਮ ਕਰਦੀ ਆ, ਤੇ ਮੈਨੂੰ ਕੋਈ ਪੁੱਛੇ ਨਾ ਕੀ ਆ, ਮੈਂ ਨਾ ਹਾਜ਼ਾ ਮਿਨ ਫਜ਼ਲੀ ਰੱਬੀ, ਮੇਰੇ ਰੱਬ ਦਾ ਕਰਮ ਹੈ, ਹੋਰ ਕੁਝ ਵੀ ਨਹੀਂ। ਲੋ ਜੀ, ਇਹ ਆਪਣੇ
ਫੈਸਲ ਜ਼ੁਬੈਰ ਕੰਬੋ ਹਾਂ ਫੈਸਲ ਜ਼ੁਬੈਰ ਕੰਬੋ ਨਾਲ ਨਾ ਇਹਨਾਂ ਨੂੰ ਨਸ਼ਿਸ਼ ਤਾਂ ਬਹੁਤ ਵੱਡੀ ਹੋ ਸਕਦੀ ਆ, ਕਿਉਂਕਿ ਜਿਸ ਤਰ੍ਹਾਂ ਦੀ ਇਹਨਾਂ ਕੋਲ, ਲੇਕਿਨ ਅਸੀਂ ਉਹ ਵੀਡੀਓ ਦਾ ਵੀ ਖਿਆਲ ਰੱਖਣਾ ਵਾ, ਤੇ ਇਸ ਕਰਕੇ ਇੱਥੇ ਕੀ ਗੱਲ ਜਿਹੜੀ ਹੈ ਨਾ ਅਸੀਂ ਬੱਕਰੀਆਂ ਵਾਲੀ ਮਾਲੂਮਾਤ ਤੇ ਖ਼ਤਮ ਕਰਦੇ ਹਾਂ, ਤੇ ਬਾਕੀ ਉਸ ਵਿਲਾਗ ਦਾ ਹਿੱਸਾ ਜਿਹੜਾ ਖਾਣੇ ਪੀਣੇ ਵਾਲਾ ਨਾ ਉਹ ਚੱਲਦਾ ਰਹੇਗਾ। ਰੱਬ ਰੱਖਾ।